ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 5118090404, 511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ ਸੁੱਤੇ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਜਿਹੜੀ ਇਹ ਗੱਲਬਾਤ ਅਸੀਂ ਕਰਦੇ ਹਾਂ, ਪੰਜਾਬ ਭਾਰਤ ਦੇ ਜਿਹੜੇ ਸਿਆਸੀ ਮੁੱਦੇ ਹੁੰਦੇ ਆ ਜਾਂ ਹੋਰ ਵੀ ਜਿਹੜੀਆਂ ਸਮਾਜਿਕ ਜਿਹੜੀਆਂ ਗੱਲਾਂ ਬਾਤਾਂ ਉੱਥੇ ਚੱਲ ਰਹੀਆਂ ਉਹਨਾਂ ਦੇ ਉੱਤੇ ਗੱਲਬਾਤ ਕਰਦੇ ਹਾਂ। ਸਾਡੇ ਨਾਲ ਅੱਜ ਦੇ ਦਿਨ ਜੁੜਦੇ ਨੇ ਬਲਤੇਜ ਪੰਨੂ ਜੀ, ਪਟਿਆਲਾ ਸਟੂਡੀਓ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ, ਮਿਹਰਬਾਨੀ ਜੀ। ਤੇ ਅੱਜ ਦੇ ਇਸ ਪ੍ਰੋਗਰਾਮ ਉਸ ਨੂੰ ਸਪਾਂਸਰ ਕੀਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੇ, ਜਿਨ੍ਹਾਂ ਦਾ ਫੋਨ ਨੰਬਰ 408 272 2500। ਇਸ ਦੇ ਨਾਲ ਕਰਮਪਾਲ ਸਿੰਘ ਜੀ, ਜਸਜੀਤ ਕੌਰ ਜੀ ਨੇ, ਸਤਨਾਮ ਸਿੰਘ ਸ਼ੇਰਗਿੱਲ ਜੀ ਨੇ, ਮੰਜਲ ਭਰਾ ਦਲੀਪ ਸਿੰਘ ਅਤੇ ਅਵਤਾਰ ਸਿੰਘ, ਰਜਿੰਦਰ ਕੁਮਾਰ ਜੀ, ਬਲਵਿੰਦਰ ਸਿੰਘ ਭੇਲਾ ਜੀ, ਰਜਿੰਦਰ ਕੌਰ ਜੀ ਅਤੇ ਹਰਪਾਲ ਸਿੰਘ ਜੀ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 408 722 7698, 408 722 7698 ਦੇ ਉੱਤੇ। ਅਤੇ ਬਲਤੇਜ ਜੀ, ਆਪਣੀ ਜਿਹੜੀ ਗੱਲਬਾਤ ਆ ਉਸ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਾਰਕ ਮੁਲਕਾਂ ਦੇ ਵਿੱਚ ਜਿਹੜੇ ਇਹ ਚੱਲ ਰਹੇ ਆ ਗੱਲਬਾਤ ਦੇ ਦੌਰ ਆ, ਉਸ ਨੂੰ ਲੈ ਕੇ ਉਸ ਦੇ ਵਿੱਚ ਇਹ ਗੱਲ ਆ ਰਹੀ ਹੈ ਜੀ, ਸਿਰਫ ਇੱਕ ਹੀ ਸਮਝੌਤੇ ਦੇ ਉੱਤੇ ਜਿਹੜੀ ਸਹੀ ਬੰਦ ਹੋਈ ਉਹ ਦਸਤਖਤ ਹੋਏ ਆ ਜੀ। ਬਿਲਕੁਲ, ਇਹਦਾ ਨਾਮ ਜਿਹੜਾ ਜੀ ਉਹ ਸਾਰਕ ਸਿਖਰ ਸੰਮੇਲਨ ਹੈ। ਨਾਮ ਬਹੁਤ ਵੱਡਾ ਹੈ ਜੀ ਜੀ। ਪਰ ਇਸ ਵਾਰੀ ਜਿਹੜੇ ਦੋ ਮੁਲਕਾਂ ਦੀ ਆਪਸੀ ਟਸਲ ਹੈ ਨਾ ਜੀ, ਉਹਨੇ ਐਕਚੁਅਲੀ ਕਿਸੇ ਪਾਸੇ ਕੋਈ ਗੱਲ ਜਿਹੜੀ ਉਹ ਲੱਗਣ ਨਹੀਂ ਦਿੱਤੀ ਜੀ। ਸਾਰਕ ਮੁਲਕਾਂ ਨੇ ਇਹ ਕਹਿ ਲਓ ਤੁਸੀਂ ਨਮੋਸ਼ੀ ਤੋਂ ਬਚਣ ਦੇ ਵਾਸਤੇ ਬਿਜਲੀ ਖੇਤਰ ਦੇ ਵਿੱਚ ਜਿਹੜਾ ਸਹਿਯੋਗ ਵਧਾਉਣ ਦੇ ਸਮਝੌਤੇ ਦੇ ਉੱਤੇ ਤਾਂ ਸਾਈਨ ਜਿਹੜੇ ਉਹ ਕੀਤੇ ਨੇ। ਲੋਕਾਂ ਦੇ ਨਾਲ ਜਿਹੜਾ ਜੀ ਮਿਲਵਰਤਨ ਵਧਾਉਣ, ਸਮਾਨ ਭੇਜਣ ਲਈ ਜਿਹੜੇ ਵਹੀਕਲ ਨੇ, ਰੇਲ ਗੱਡੀਆਂ ਦੇ ਸੰਪਰਕ ਸਾਧਨ ਦੇ ਸਮਝੌਤੇ ਜਿਹੜੇ ਨੇ ਪਾਕਿਸਤਾਨ ਦੇ ਵੱਲੋਂ ਵਿਰੋਧ ਇਹਦਾ ਕੀਤਾ ਗਿਆ ਜੀ, ਜਿਹਦੇ ਕਰਕੇ ਇਹ ਸਿਰੇ ਨਹੀਂ ਚੜ ਸਕਿਆ ਜੀ। ਪਾਕਿਸਤਾਨ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਹਦੇ ਦੇਸ਼ ਦੇ ਅੰਦਰੂਨੀ ਹਾਲਾਤ ਦਾ ਹਵਾਲਾ ਦਿੱਤਾ ਜੀ। ਹੁਣ ਇਹਦੀ ਪ੍ਰਵਾਨਗੀ ਦੇ ਵਾਸਤੇ 3 ਮਹੀਨਿਆਂ ਦਾ ਟਾਈਮ ਜਿਹੜਾ ਦਿੱਤਾ ਗਿਆ। ਸਾਰਕ ਸਿਖਰ ਸੰਮੇਲਨ ਜਿਹੜਾ ਜੀ ਉਹਨੂੰ ਸਫਲ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਜਿਹੜੇ ਨੇਪਾਲੀ ਆਗੂ ਨੇ, ਉਹਨਾਂ ਦੇ ਚਿਹਰਿਆਂ ਦੇ ਉੱਤੇ ਜਿਹੜੇ ਸਾਈਨ ਨਾ ਹੋਣ ਕਰਕੇ ਜੀ ਕਾਫੀ ਨਿਰਾਸ਼ਾ ਜਿਹੜੀ ਆ ਉਹ ਝਲਕਦੀ ਰਹੀ। ਜਿਹੜੇ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਇਹ ਸਮਝੌਤਿਆਂ ਦੇ ਬਾਰੇ ਸੀਨੀਅਰ ਪੱਧਰ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਸੀਗਾ, ਔਰ ਉਸ ਟਾਈਮ ਕਿਸੇ ਵੀ ਮੁਲਕ ਨੇ ਕੋਈ ਇਤਰਾਜ਼ ਨਹੀਂ ਸੀ ਕੀਤਾ ਜੀ। ਔਰ ਪਹਿਲਾਂ ਕਿਸੇ ਨੇ ਏਦਾਂ ਦਾ ਕੋਈ ਸਾਈਨ ਨਹੀਂ ਸੀ ਦਿੱਤਾ ਕਿ ਜਿਹੜੇ ਕਿਸੇ ਮੁਲਕ ਨੂੰ ਸਮਝੌਤਿਆਂ ਲਈ ਪ੍ਰਵਾਨਗੀ ਦੀ ਜਿਹੜੀ ਹੈ ਜੀ ਉਹ ਲੋੜ ਹੈ। ਪਾਕਿਸਤਾਨ ਇਹਦੇ ਬਾਰੇ ਕਹਿੰਦਾ ਜੀ ਕਿ ਸਾਰਕ ਖਿੱਤੇ ਦੇ ਵਿੱਚ ਹੀ ਆਰਥਿਕ ਗੱਠਜੋੜ ਦੇ ਵਿੱਚ ਅੜਿੱਕੇ ਪਾਉਣ ਲਈ ਸਿਰਫ ਪਾਕਿਸਤਾਨ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਉਹਨੇ ਕਿਹਾ ਕਿ ਪਾਕਿਸਤਾਨ ਤੋਂ ਇਲਾਵਾ ਹੋਰ ਵੀ ਮੁਲਕ ਨੇ ਜਿਨ੍ਹਾਂ ਨੇ ਦੋ ਸਮਝੌਤਿਆਂ ਲਈ ਆਪਣੇ ਆਪਣੇ ਮੁਲਕਾਂ ਦੀ ਲੋੜੀਂਦੀ ਜਿਹੜੀ ਪ੍ਰਕਿਰਿਆ ਉਹਦੇ ਉੱਤੇ ਅਮਲ ਜਿਹੜਾ ਉਹ ਨਹੀਂ ਕੀਤਾ। ਦੇਖੋ, ਨਿੱਜ ਤੋਂ ਉੱਪਰ ਉੱਠ ਕੇ ਜੇਕਰ ਇਹ ਸੋਚਦੇ ਤਾਂ ਇਹੋ ਜਿਹੇ ਜਿਹੜੇ ਸੰਮੇਲਨ ਹੁੰਦੇ ਨੇ ਉਹ ਜ਼ਰੂਰ ਕੁਛ ਨਾ ਕੁਛ ਪੋਜ਼ਿਟਿਵ ਕੱਢਦੇ ਨੇ ਲੋਕਾਂ ਦੇ ਭਲੇ ਦੇ ਵਾਸਤੇ। ਪਰ ਜੀ ਤੁਸੀਂ ਕਹਿ ਸਕਦੇ ਹੋ ਜੀ ਕਿ ਇੰਨਾ ਖਰਚਾ ਜਿਹੜਾ ਕਰਨ ਦੇ ਬਾਵਜੂਦ ਇੰਨਾ ਜਿਹੜਾ ਜੀ ਲਾਮ ਲਸ਼ਕਰ ਉੱਥੇ ਇਕੱਠਾ ਕੀਤਾ ਗਿਆ ਤੇ ਉਹਦੇ ਵਿੱਚੋਂ
ਕੀ ਨਿਕਲਿਆ ਜੀ? ਕੁਝ ਵੀ ਨਾ। ਜੀ ਜੀ ਜੀ, ਬਿਲਕੁਲ ਜੀ, ਬਿਲਕੁਲ। ਲੋਕਾਂ ਦੇ ਜਿਹੜਾ ਜੀ ਇਹਨਾਂ ਨੂੰ ਧਿਆਨ ਨਹੀਂ ਹੈਗਾ ਜੀ ਵੀ ਲੋਕ ਕਿੱਦਾਂ ਹੱਡ ਪਸੀਨੇ ਦੀ ਆਪਣੀ ਕਮਾਈ ਇਹਨਾਂ ਸਾਰਿਆਂ ਦੇ ਉੱਤੇ ਲਾਉਂਦੇ ਨੇ, ਕਿੱਦਾਂ ਟੈਕਸ ਪੇਅਰ ਦੀ ਜਿਹੜੀ ਕਮਾਈ ਜਾਂਦੀ ਹੈ ਅਤੇ ਉੱਥੇ ਜਾ ਕੇ ਮੈਨੂੰ ਲੱਗਦਾ ਜੀ ਘੁੰਮਣ ਫਿਰਨ ਦੇ ਬਹਾਨੇ ਜਿਹੜੇ ਬਣਾ ਕੇ ਇਹ ਚੀਜ਼ਾਂ ਸੰਮੇਲਨ ਰਹਿ ਜਾਂਦੇ ਨੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਆਟੇ ਦਾਲ ਸਕੀਮ, ਨੀਲੇ ਕਾਰਡਾਂ ਵਾਲੀ ਜਿਹੜੀ ਇਹ ਸਕੀਮ ਆ, ਇਸ ਦੇ ਉੱਤੇ ਜਿਹੜੀ ਆ ਰੋਕ ਆ ਜਿਹੜੀ ਆ ਉਹ ਲੱਗ ਗਈ ਆ। ਜੀ ਬਿਲਕੁਲ, ਇਹ ਜਿਹੜੀ ਆਟਾ ਦਾਲ ਸਕੀਮ ਹੈ ਜੀ, ਆਟਾ ਦਾਲ ਤੁਸੀਂ ਇਹ ਕਹਿ ਲਓ ਜੀ ਕਿ ਜਿਹੜੇ ਪਰਿਵਾਰ ਦੇ ਵਿੱਚ ਖਲਾਰਾ ਸੀਗਾ ਉਹ ਅਕਸਰ ਹੀ ਆਟੇ ਦਾਲ ਕਰਕੇ ਪੈਂਦਾ, ਪਰ ਇਹ ਆਟੇ ਦਾਲ ਸਕੀਮ ਕਰਕੇ ਖਲਾਰਾ ਪਿਆ ਜੀ ਬਾਦਲ ਪਰਿਵਾਰ ਦੇ ਵਿੱਚ ਜੀ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਆਦੇਸ਼ ਪ੍ਰਤਾਪ ਸਿੰਘ ਕੈਰੋ ਆ ਉਹਦੇ ਖਿਲਾਫ ਇਕਜੁੱਟ ਜਿਹੜੇ ਜੀ ਕੁਝ ਮੰਤਰੀ ਉਹ ਹੋਏ ਨੇ ਜੀ ਜੀ। ਇਹ ਕਿਹਾ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਹੋਰੀ ਦੇਰ ਤੋਂ ਇਸ ਤਾਕ ਦੇ ਵਿੱਚ ਸਨ ਕਿ ਜਿਹੜੇ ਨੀਲੇ ਕਾਰਡ ਨੇ ਜਿਨ੍ਹਾਂ ਦੇ ਤਹਿਤ ਇਹ ਦਿੱਤਾ ਜਾਂਦਾ ਆਟਾ ਦਾਲ ਸਕੀਮ, ਉਹਦੇ ਉੱਤੇ ਕਿਸੇ ਤਰੀਕੇ ਨਾਲ ਉਹਨਾਂ ਦੀ ਛਾਣਬੀਣ ਜਿਹੜੀ ਹੈ ਜੀ ਉਹ ਕਰਵਾਈ ਜਾਵੇ। ਇਹ ਕਿਹਾ ਜਾਂਦਾ ਜੀ ਕਿ ਜਿਹੜੇ ਲੋਕ ਲੋੜਵੰਦ ਨੇ ਉਹਨਾਂ ਨੂੰ ਤਾਂ ਮਿਲਦਾ ਨਹੀਂ, ਜਿਹੜੇ ਲੋਕ ਲੋੜਵੰਦ ਨਹੀਂ ਹੈਗੇ ਉਹ ਜਿਹੜਾ ਜੀ ਇਸ ਸਕੀਮ ਦਾ ਲਈ ਜਾ ਰਹੇ ਨੇ ਜੀ। ਇਸੇ ਮੌਕੇ ਨੂੰ ਦੇਖਦੇ ਹਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਜੀ ਕਿ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ। ਬਸ ਉੱਥੋਂ ਜਿਹੜਾ ਸੀਗਾ ਉਹ ਖਲਾਰਾ ਵੱਧ ਗਿਆ। 20 ਮਿੰਟ ਤੱਕ ਦੱਸਦੇ ਨੇ ਤੂੰ ਮੈਂ ਤੱਕ ਵੀ ਗੱਲ ਜਿਹੜੀ ਉਹ ਪਹੁੰਚ ਗਈ। ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਠੰਡਰ, ਤੋਤਾ ਸਿੰਘ ਜੋਸ਼ੀ ਜਿਹੜੇ ਨੇ ਜੀ ਉਹ ਸੁਖਬੀਰ ਸਿੰਘ ਬਾਦਲ ਦੀ ਪਿੱਠ ਦੇ ਉੱਤੇ ਆ ਗਏ। ਜਦੋਂ 20 ਮਿੰਟ ਤੱਕ ਜਿਹੜੀ ਫਿਰ ਜਿਹੜੇ ਵੱਡੇ ਬਾਦਲ ਨੇ ਉਹਨਾਂ ਨੇ ਦਖਲ ਇਹਦੇ ਵਿੱਚ ਦਿੱਤਾ ਤੇ ਇਹ ਜ਼ਰੂਰ ਕਿਹਾ ਜੀ ਕਿ ਬੇਸ਼ੱਕ ਆਦੇਸ਼ ਪ੍ਰਤਾਪ ਸਿੰਘ ਕੈਰੋ ਹੋਰੀ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਸਹੀ ਕੰਮ ਕਰ ਰਹੇ ਨੇ, ਪਰ ਇਹਦੀ ਛਾਣਬੀਣ ਜਿਹੜੀ ਹੈ ਜੀ ਨੀਲੇ ਕਾਰਡਾਂ ਦੀ ਜ਼ਰੂਰੀ ਹੈ। ਟੈਂਪਰੇਰੀ ਤੌਰ ਦੇ ਉੱਤੇ ਹੁਣ ਇਹਦੇ ਤੇ ਰੋਕ ਲਾ ਦਿੱਤੀ ਗਈ ਹੈ। ਅਸਲ ਕਹਾਣੀ ਜਿਹੜੀ ਇਹ ਹੈ ਕਿ ਪੱਲੇ ਕੁਛ ਨਹੀਂ ਹੈਗਾ ਖਜ਼ਾਨੇ ਤੇ, ਇਸ ਕਰਕੇ ਇਹ ਹੁਣ ਰੋਕ ਕਦੋਂ ਲੱਥੂਗੀ ਇਹਦੇ ਲਈ ਕੁਝ ਮਹੀਨੇ ਜਿਹੜੇ ਆ ਉਹ ਲੱਗ ਸਕਦੇ ਆ। ਲੱਗਦਾ ਨਹੀਂ ਦੁਬਾਰਾ ਜਿਹੜੀ ਹੈ ਜੀ ਉਹ ਸ਼ੁਰੂ ਹੋਊਗੀ। ਸੁਖਬੀਰ ਸਿੰਘ ਬਾਦਲ ਹੋਰੀ ਜਿਨ੍ਹਾਂ ਨੇ ਪਾਵਰ ਬਹੁਤੀਆਂ ਜਿਹੜੀਆਂ ਆਪਣੇ ਕੋਲੇ ਰੱਖੀਆਂ ਨੇ ਉਹਨਾਂ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋ ਜਿਹੜਾ ਉਹਦੇ ਕੋਲੇ ਜਿਹੜਾ ਮਹਿਕਮਾ ਹੈ ਜੀ ਖੁਰਾਕ ਤੇ ਸਿਵਲ ਸਪਲਾਈ ਦਾ, ਉਹ ਕਿਸੇ ਨੂੰ ਦਖਲਅੰਦਾਜ਼ੀ ਨਹੀਂ ਕਰਨ ਦਿੰਦੇ ਜੀ ਇਸ ਮਹਿਕਮੇ ਦੇ ਵਿੱਚ। ਉੱਥੋਂ ਹੀ ਜਿਹੜੀ ਕਹਾਣੀ ਹੈ ਨਾ ਜੀ ਉਹ ਵਿਗੜੀ ਹੋਈ ਹੈ। ਦੱਸਦੀ ਹੈ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋ ਜਿਹੜਾ ਉਹ ਬਾਦਲ ਹੋਰਾਂ ਦਾ ਜਵਾਈ ਹੈ ਜੀ। ਸੋ ਸਾਲੇ ਤੇ ਜਿਹੜੇ ਭਣੋਈਏ ਦੀ ਆਪਸ ਦੇ ਵਿੱਚ ਕਦੇ ਵੀ ਨਹੀਂ ਬਣੀ, 107-51 ਹੀ ਰਹਿੰਦੀ ਹੈ ਜੀ ਦੋਵਾਂ ਦੀ। ਸੋ ਇਹ ਕਿਤੇ ਕਿਤੇ ਫਿਰ ਸਾਹਮਣੇ ਜਿਹੜੀ ਹੈ ਜੀ ਉਹ ਖੁੱਲ ਕੇ ਵੀ ਆ ਜਾਂਦੀ ਹੈ। ਹੁਣ ਇਹ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਜਿਹੜੀ ਹੈ ਜੀ ਖੁੱਲ ਕੇ ਸਾਹਮਣੇ ਆਈ ਹੈ ਕਿ ਕਿੰਨੇ ਕੁ ਜਿਹੜੇ ਜੀ ਇਹ ਇੱਕ ਦੂਜੇ ਦੇ ਨਾਲ ਮਿਲਦੇ ਵਰਤਦੇ ਹੋਣਗੇ ਜਾਂ ਕਿੰਨੀਆਂ ਕੁ ਰਿਸ਼ਤੇਦਾਰੀਆਂ ਨੇ ਇਹਨਾਂ ਦੀਆਂ। ਔਰ ਮੈਂ ਤੁਹਾਨੂੰ ਦੱਸਿਆ ਕਿ ਗੱਲ ਤੂੰ ਮੈਂ ਤੱਕ ਜਿਹੜੀ ਆ ਉਹ ਪਹੁੰਚੀ ਆ ਮੰਤਰੀ ਮੰਡਲ ਦੀ ਇਸ ਮੀਟਿੰਗ 'ਚ। ਜੀ ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਇਰਾਕ ਦੇ ਵਿੱਚ ਜਿਹੜੇ ਬੰਦੀ ਜਿਹੜੇ ਸੀਗੇ ਪੰਜਾਬੀ, ਇੱਕ ਜਿਹੜਾ ਟੀਵੀ ਨਿਊਜ਼ ਚੈਨਲ ਆ ਜਿਹੜਾ ਉਹ ਇਹ ਦਿਖਾ ਰਿਹਾ ਵੀ ਆਈਸਿਸ ਦੇ ਜਿਹੜੇ ਅੱਤਵਾਦੀ ਉਹਨਾਂ ਦੇ ਦੁਆਰਾ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਆ। ਪਰਿਵਾਰ ਜਿਹੜੇ ਉਹ ਕਾਫੀ ਸਹਿਮੇ ਹੋਏ ਨੇ ਜੀ। ਇਰਾਕ ਦੇ ਸ਼ਹਿਰ ਮੌਸੂਲ ਦੇ ਵਿੱਚ ਜਿਹੜੀ ਆਈਸਿਸ ਹੈ ਜੀ ਉਹਦੇ ਵੱਲੋਂ 39 ਪੰਜਾਬੀ ਜਿਹੜੇ ਨੇ ਉਹਨਾਂ ਨੂੰ ਮਾਰ ਦਿੱਤਾ ਗਿਆ। ਇਹ ਜਿਹੜੀ ਹੈ ਜੀ ਜਿਹੜੀ ਲਗਾਤਾਰ ਜਿਹੜੀ ਇੱਕ ਚੈਨਲ ਦੇ ਉੱਤੇ ਜਿਹੜੀ ਹੈ ਜੀ ਉਹ ਖਬਰ ਚੱਲ ਰਹੀ ਹੈ। ਔਰ ਜਿਹੜੇ ਉਹਨਾਂ ਦੇ ਪਰਿਵਾਰ ਨੇ ਜੀ ਇੱਥੇ ਉਹ ਡਾਢੇ ਫਿਕਰਮੰਦ ਨੇ। ਜਿਹੜਾ ਐਕਚੁਅਲੀ ਇਹਦੇ ਵਿੱਚ ਇੱਕ ਵਿਅਕਤੀ ਜਿਹੜਾ ਦਿਖਾਇਆ ਗਿਆ ਜਿਹੜਾ ਬੰਗਲਾਦੇਸ਼ ਦਾ, ਉਹ ਕਹਿੰਦਾ ਕਿ ਇੱਕ ਹਰਜੀਤ ਮਸੀਹ ਸੀਗਾ ਜੀ, ਉਹਨੂੰ ਇਹ ਹੈਗਾ ਜੀ ਕਾਲਾ ਅਫਗਾਨਾ ਦਾ। ਕਾਲਾ ਅਫਗਾਨਾ ਪਿੰਡ ਜਿਹੜਾ ਜੀ ਇਹ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਆ, ਬਟਾਲੇ ਦੇ ਕੋਲੇ। ਸੋ ਉੱਥੋਂ ਦਾ ਇਹ ਸੀਗਾ, ਉਹਨੇ ਇਹ ਗੱਲ ਆਖੀ ਆ ਕਿ ਇਹ ਜਿਹੜਾ ਬੰਦਾ ਸੀਗਾ ਇਹਦੇ ਵੀ ਗੋਲੀ ਵੱਜੀ, ਇਹਨਾਂ ਦੇ ਸਿਰ 'ਚ ਗੋਲੀਆਂ ਸਾਰਿਆਂ ਦੇ ਮਾਰੀਆਂ ਗਈਆਂ, ਇਹ ਪਰ ਜ਼ਖਮੀ ਹੋ ਗਿਆ ਜੀ, ਬਚ ਗਿਆ। ਉਹਨਾਂ ਨੇ ਸਮਝਿਆ ਇਹ ਵੀ ਮਰ ਗਿਆ ਤੇ ਉਹ ਬਚ ਗਿਆ ਜੀ। ਤਾਂ ਉਹਨੇ ਸਾਰੀ ਗੱਲ ਆ ਦੱਸੀ ਆ ਕਿ ਉਹ ਤਾਂ ਮਾਰ ਦਿੱਤੇ ਅਗਲੇ ਦਿਨ ਹੀ, ਜਦੋਂ ਇਹ ਬੰਦੀ ਬਣਾਏ ਗਏ ਸੀਗੇ, ਜਦੋਂ ਇਹ ਕੈਦ ਕਰ ਲਏ ਗਏ ਸੀਗੇ ਸਾਰੇ ਦੇ ਸਾਰੇ। ਇਹ ਕਿਹਾ ਜਾ ਰਿਹਾ ਜੀ ਜਿਹੜੀ ਸਰਕਾਰ ਹੈ ਭਾਰਤ ਦੀ, ਉਹ ਉਹਦੇ ਸੰਪਰਕ ਦੇ ਵਿੱਚ ਨਹੀਂ ਬਲਕਿ ਉਹਨੂੰ ਕਿਤੇ ਪਾਸੇ ਆਸੇ ਕੀਤਾ ਹੋਇਆ ਤਾਂ ਕਿ ਇਹ ਜਿਹੜੀ ਖਬਰ ਹੈ ਬਾਹਰ ਨਾ ਆਵੇ। ਕਿਉਂਕਿ ਜਦੋਂ ਦੇ ਇਹ ਬੰਦੀ ਬਣੇ ਨੇ ਉਦੋਂ ਦੇ ਮੋਦੀ ਸਰਕਾਰ ਜਿਹੜੀ ਬਣੀ ਸੀਗੀ। ਸੋ ਇਸ ਕਰਕੇ ਇਸ ਮਾਮਲੇ ਦੇ ਉੱਤੇ ਉਹ ਫੇਲੀਅਰ ਤਾਂ ਉਹ ਹੈ ਜੀ ਟੋਟਲੀ। ਵਿਦੇਸ਼ ਮੰਤਰਾਲਾ ਜਿਹੜਾ ਉਹ ਸੰਪਰਕ ਹੀ ਨਹੀਂ ਬਣਾ ਸਕਿਆ। ਕੁਛ ਲੋਕ ਜਿਨ੍ਹਾਂ ਦੇ ਕੋਲੇ ਇਨਫੋਰਮੇਸ਼ਨ ਹੈਗੀ ਸੀਗੀ, ਇਹ ਮਾਮਲਾ ਕਿਉਂਕਿ ਭਗਵੰਤ ਮਾਨ ਨੇ ਵੀ ਚੁੱਕਿਆ ਸੀਗਾ ਪਾਰਲੀਮੈਂਟ ਦੇ ਵਿੱਚ ਵੀ, ਕਿ ਉਹਨਾਂ ਲੋਕਾਂ ਦੇ ਨਾਲ ਲਗਾਤਾਰ ਸੰਪਰਕ ਜਿਹੜਾ ਕਰਨਾ ਚਾਹੀਦਾ ਜਿਹੜੇ ਉੱਥੇ
ਦੋ ਭਾਸ਼ੀਏ ਦਾ ਕੰਮ ਵੀ ਕਰ ਰਹੇ ਸੀ ਜਿਨ੍ਹਾਂ ਨੂੰ ਸਾਰਾ ਕੁਝ ਪਤਾ ਸੀ। ਪਰ ਸਰਕਾਰ ਨੇ ਇਸ ਮਾਮਲੇ ਦੇ ਉੱਤੇ ਵਿਦੇਸ਼ ਮੰਤਰਾਲੇ ਨੇ, ਸੁਸ਼ਮਾ ਸਵਰਾਜ ਹੋਰਾਂ ਨੇ ਖਾਸ ਤੌਰ ਦੇ ਉੱਤੇ ਕੁਝ ਨਹੀਂ ਕੀਤਾ। ਔਰ ਹੁਣ ਖਬਰਾਂ ਜਿਹੜੀਆਂ ਆ ਰਹੀਆਂ ਨੇ, ਜਿਹੜੇ ਤੱਥ ਦਿੱਤੇ ਜਾ ਰਹੇ ਨੇ, ਉਹਨਾਂ ਤੱਥਾਂ ਦੇ ਵਿੱਚ ਕਾਫੀ ਹੱਦ ਤੱਕ ਸੱਚਾਈ ਜਿਹੜੀ ਆ ਨਾ ਜੀ ਉਹ ਹੈਗੀ ਆ। ਇੰਨੀ ਦੇਰ ਤੱਕ ਉਹਨਾਂ ਨੇ ਕੀ ਇਹਨਾਂ ਨੂੰ ਕਰਕੇ ਜਿਹੜਾ ਉਹ ਰੱਖਣਾ ਸੀਗਾ, ਤੇ ਇਹ ਜਿਹੜੇ ਨੇ ਉਹ ਮਾਰ ਦਿੱਤੇ ਗਏ ਨੇ ਆਈਸਿਸ ਦੇ ਵੱਲੋਂ 39। ਅਸਲ ਦੇ ਵਿੱਚ ਇਹ ਨੌਜਵਾਨ ਨਹੀਂ ਮਾਰੇ ਗਏ ਜੀ, ਇਹ ਪਰਿਵਾਰ ਹੀ ਇੱਕ ਕਿਸਮ ਦੇ ਨਾਲ ਮਾਰ ਦਿੱਤੇ, ਕਿਉਂਕਿ ਉਹਨਾਂ ਦੇ ਇਹ ਕਮਾਉਣ ਵਾਲੇ ਸਨ ਜੀ ਘਰਾਂ ਦੇ ਵਿੱਚ। ਤੇ ਦੂਜਾ ਪੱਖ ਜਿਹੜਾ ਇਹਦੇ ਵਿੱਚ ਦੇਖਣ ਵਾਲਾ ਇਹ ਆ ਜੀ ਕਿ ਪੰਜਾਬ ਦੇ ਹਾਲਾਤ ਇਹੋ ਜਿਹੇ ਬਣ ਗਏ ਜੀ ਕਿ ਜਿਹੜੇ ਪੰਜਾਬ ਦੇ ਨੌਜਵਾਨ ਨੇ, ਪੰਜਾਬ ਦੇ ਜਿਹੜੇ ਕੰਮ ਕਰਨ ਵਾਲੇ ਲੋਕ ਨੇ, ਉਹ ਸਮਝਦੇ ਨੇ ਕਿ ਬੇਸ਼ੱਕ ਇਰਾਕ ਦੇ ਵਿੱਚ ਐਡੀ ਵੱਡੀ ਵਾਰ ਜਿਹੜੀ ਹੈ ਜੀ ਉਹ ਚੱਲ ਰਹੀ ਹੈ, ਉੱਥੇ ਜਾਨ ਖਤਰੇ ਦੇ ਵਿੱਚ ਆ, ਪਰ ਉਹ ਫਿਰ ਵੀ ਸਮਝਦੇ ਨੇ ਕਿ ਪੰਜਾਬ ਨਾਲੋਂ ਤਾਂ ਕੁਝ ਬੈਟਰ ਕਮਾ ਲਾਂਗੇ ਉੱਥੇ। ਜੀ ਜੀ, ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਲੁਧਿਆਣੇ ਦੇ ਵਿੱਚ ਜਿਹੜੇ ਬੱਚਿਆਂ ਦੀ ਲਗਾਤਾਰ ਮੌਤਾਂ ਉਹ ਸਾਹਮਣੇ ਆ ਰਹੀਆਂ ਆ, ਤੇ ਉਹ ਜਿਹੜਾ ਮਾਮਲਾ ਆ ਹੁਣ ਲੋਕ ਸਭਾ ਦੇ ਵਿੱਚ ਆ ਉਹ ਗੂੰਜਿਆ। ਹਾਂਜੀ, ਐਕਚੁਅਲੀ ਇਹ ਜਿਹੜੀ ਆਪਾਂ ਕੱਲ ਵੀ ਜਿਹੜੀ ਗੱਲ ਸਾਂਝੀ ਕੀਤੀ ਸੀਗੀ ਕਿ ਜਿਵੇਂ ਕਿ 6 ਬੱਚਿਆਂ ਦੀ ਮੌਤ ਦਾ ਮਾਮਲਾ ਜਿਹੜਾ ਭਖਿਆ, 6 ਨਹੀਂ ਮਰੇ ਜੀ, ਇੱਥੇ ਤਾਂ 34 ਡੈਥ ਜਿਹੜੀਆਂ ਨੇ ਉਹ ਹੋ ਚੁੱਕੀਆਂ ਹੋਈਆਂ ਨੇ ਜੀ ਜੀ। ਔਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਤਕਰੀਬਨ 250 ਦੇ ਕਰੀਬ ਅਸਾਮੀਆਂ ਨੇ, ਅੱਧੀਆਂ ਉਹਦੇ ਵਿੱਚੋਂ ਜਿਹੜੀਆਂ ਖਾਲੀ ਪਈਆਂ ਨੇ ਜੀ, ਭਾਵ ਕਿ ਉਹ ਭਰੀਆਂ ਹੀ ਨਹੀਂ ਜੀ। ਸੋ ਇਸ ਕਰਕੇ ਇਹ ਜਿਹੜਾ ਮਾਮਲਾ ਹੁਣ ਪਾਰਲੀਮੈਂਟ ਦੇ ਵਿੱਚ ਉਠਾਇਆ ਲੁਧਿਆਣੇ ਤੋਂ ਲੋਕ ਸਭਾ ਮੈਂਬਰ ਨੇ, ਉਹਨੇ ਇਹ ਗੱਲ ਕਹੀ ਹੈ ਜੀ ਕਿ ਜਿਹੜੇ ਨਵੇਂ ਜੰਮੇ ਬੱਚੇ ਸੀਗੇ ਜੀ, ਉਹਦੇ ਬਾਰੇ ਮੁੱਖ ਮੰਤਰੀ ਦਾ ਬਿਆਨ ਤੁਸੀਂ ਦੇਖੋ, ਕਹਿੰਦੇ ਪਹਿਲਾਂ ਹੀ ਮਰੇ ਜਿਹੜੇ ਪੈਦਾ ਹੋਏ ਨੇ। ਔਰ 35 ਮੌਤਾਂ ਜਿਹੜੀਆਂ ਜੀ ਉਹ 2 ਮਹੀਨਿਆਂ ਦੇ ਦੌਰਾਨ ਜਿਹੜੀਆਂ ਹੋਈਆਂ ਨੇ। ਔਰ ਜਿਹੜਾ ਪੰਜਾਬ ਦੇ ਵਿੱਚ ਸਿਹਤ ਮੰਤਰਾਲਾ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਕੋਲੇ ਆ ਜੀ। ਜੀ ਜੀ, ਝਾਣੀ ਸਾਹਿਬ ਇਹਦੇ ਜਿਹੜੇ ਮੰਤਰੀ ਨੇ, ਔਰ ਅਕਾਲੀ ਜਿਹੜੇ ਨੇ ਇਸ ਮੁੱਦੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੂੰ ਨੀਵਾਂ ਵਿਖਾਉਣਾ ਚਾਹੁੰਦੇ ਨੇ। ਇਹ ਮੁੱਦਾ ਜਿਹੜਾ ਪਾਰਲੀਮੈਂਟ ਦੇ ਵਿੱਚ ਉੱਠਿਆ ਕਿ ਮੌਤ ਦੇ ਉੱਤੇ ਵੀ ਜਿਹੜੀ ਆ ਉਹ ਸਿਆਸਤ ਹੋ ਰਹੀ ਆ, ਉਹ ਵੀ ਮਾਸੂਮ ਬੱਚਿਆਂ ਦੀ ਮੌਤ ਦੇ ਉੱਤੇ ਜਿਹੜੀ ਆ ਉਹ ਸਿਆਸਤ ਹੋ ਰਹੀ ਆ। ਸੋ ਇਹ ਪਾਰਲੀਮੈਂਟ ਦੇ ਵਿੱਚ ਉੱਠਿਆ ਜ਼ਰੂਰ ਹੈ ਜੀ, ਪਰ ਪ੍ਰੋਬਲਮ ਇਹ ਹੈ ਜੀ ਕਿ ਇੱਥੇ ਤਾਂ ਹਾਲਾਤ ਜਿਹੜੇ ਉਹ ਬਣੇ ਹੋਏ ਨੇ ਪੰਜਾਬ ਦੇ ਵਿੱਚ ਕਿ ਜਦੋਂ ਪੱਲੇ ਹੈ ਹੀ ਕੱਖ ਨੀਗਾ ਜੀ, ਤੇ ਕਿੱਥੋਂ ਉਹ ਜਿਹੜੀਆਂ ਅਸਾਮੀਆਂ ਭਰਨੀਆਂ ਨੇ। ਡਾਕਟਰਾਂ ਦੀ ਗੁੰਡਾਗਰਦੀ ਜਿਹੜੀ ਹੈ ਜੀ ਉਹ ਇਸ ਲੈਵਲ ਦੀ ਹੈ ਕਿ ਉਹ ਕਹਿੰਦੇ ਆ ਪਹਿਲਾਂ ਜਿਹਨੂੰ ਸਸਪੈਂਡ ਕੀਤਾ ਮੌਤਾਂ ਦੇ ਮਾਮਲੇ 'ਚ ਉਹਨਾਂ ਨੂੰ ਵਾਪਸ ਲਓ। ਹੜਤਾਲ ਤੇ ਜਾਣ ਦੀ ਧਮਕੀ ਜਿਹੜੀ, ਬੇਸ਼ੱਕ ਉਹ ਉਹਦੇ ਤੋਂ ਵਾਪਸ ਤਾਂ ਪਰਤ ਗਏ ਨੇ, ਹੜਤਾਲ ਦੇ ਉੱਤੇ ਨਹੀਂ ਗਏ, ਪਰ ਇਹ ਹੈ ਨਾ ਜੀ ਕਿ ਨਾਲੇ ਚੋਰ ਨਾਲੇ ਚਤਰ ਵਾਲੀ ਜਿਹੜੀ ਗੱਲ ਹੈ, ਕਿਉਂਕਿ ਉਹ ਗਰੀਬ ਨੇ ਜਿਹੜੇ ਉੱਥੇ ਜੱਚਾ ਬੱਚਾ ਸੈਂਟਰ ਦੇ ਵਿੱਚ ਆਉਂਦੇ ਨੇ, ਇਸ ਕਰਕੇ ਉਹਨਾਂ ਦੀ ਸੁਣਵਾਈ ਵਿਚਾਰਿਆਂ ਦੀ ਕਿਤੇ ਨਹੀਂ ਹੈ ਜੀ। ਜੀ ਜੀ ਜੀ, ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਭਾਜਪਾ ਨੂੰ ਲੈ ਕੇ, ਭਾਜਪਾ ਕਹਿੰਦੇ ਜੀ ਆਪਣੇ 100 ਦਿਨਾਂ ਦੇ ਵਿੱਚ ਕਾਲੇ ਧਨ ਨੂੰ ਵਾਪਸ ਲਿਆਉਣ ਵਾਲੀ ਗੱਲ ਤੋਂ ਟੋਟਲੀ ਮੁੱਕਰ ਗਈ ਹੈ। ਜੀ ਵੇਖੋ ਤੁਸੀਂ, ਇਹ ਤਾਂ ਯੂ ਟਰਨ ਹੈ ਜੀ। ਜੀ ਜੀ। ਔਰ ਜਿੰਨਾ ਨਰਿੰਦਰ ਮੋਦੀ ਹੋਰਾਂ ਨੇ ਇਹ ਮਸਲਾ ਜਿਹੜਾ ਸੀਗਾ ਉਹ ਡਿਊਰਿੰਗ ਇਲੈਕਸ਼ਨ ਜਿਹੜਾ ਬਾਰਿਆ ਸੀਗਾ ਕਿ 100 ਦਿਨ ਦਿਓ ਮੈਨੂੰ, ਉਦੋਂ ਇਹ ਵੀ ਕਹਿੰਦੇ ਸੀਗੇ 60 ਸਾਲ ਕਾਂਗਰਸ ਨੂੰ ਦਿੱਤੇ, ਮੈਨੂੰ 60 ਮਹੀਨੇ ਜਿਹੜੇ ਆ ਜੀ ਉਹ ਦੇ ਦਿਓ। ਔਰ ਨਾਲ ਦੀ ਨਾਲ ਇਹ ਕਹਿੰਦੇ ਕਿ 100 ਦਿਨਾਂ ਦੇ ਵਿੱਚ ਕਾਲਾ ਧਨ ਜਿਹੜਾ ਜੀ, ਮੈਂ ਕਾਲਾ ਧਨ ਇੱਥੇ ਲੈ ਕੇ ਆਊਂਗਾ ਮੁਲਕ ਦੇ ਵਿੱਚ। ਇਹ ਵੀ ਲੋਕਾਂ ਨੂੰ ਸੁਪਨੇ ਜਿਹੜੇ ਸੀ ਉਹ ਵਿਖਾਏ ਗਏ ਕਿ 3.5 ਲੱਖ ਰੁਪਈਆ ਪਰ ਜਿਹੜਾ ਬੰਦਾ ਉਹਨੂੰ ਆ ਜਾਣਾ। ਹੁਣ ਕਹਿੰਦੇ ਸਾਨੂੰ ਇਹੀ ਨਹੀਂ ਪਤਾ ਕਿ ਬਾਹਰ ਕਿੰਨਾ ਪਿਆ। ਇਹ ਜਿਹੜੀ ਸੀਗੀ ਕਾਊਂਟਿੰਗ ਉਦੋਂ ਕਿਵੇਂ ਕੀਤੀ ਗਈ ਇਹ ਵੀ ਕੁਝ ਨਹੀਂ ਪਤਾ ਜੀ। ਅਰੁਣ ਜੇਤਲੀ ਜਿਹੜੇ ਵਿੱਤ ਮੰਤਰੀ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਕਦੀ ਵਾਅਦਾ ਹੀ ਨਹੀਂ ਕੀਤਾ ਕਿ 100 ਦਿਨਾਂ ਦੇ ਵਿੱਚ ਕਾਲਾ ਧਨ ਜਿਹੜਾ ਜੀ ਉਹ ਵਾਪਸ ਲੈ ਕੇ ਆਵਾਂਗੇ। ਵਿਰੋਧੀ ਧਿਰ ਜਿਹੜੀ ਆ ਜੀ ਉਹਦੇ ਤਿੱਖੇ ਹਮਲਿਆਂ ਦਾ ਸਾਹਮਣਾ ਜਿਹੜਾ ਜੀ ਉਹਨੂੰ ਕਰਨਾ ਪੈ ਰਿਹਾ। ਅਰੁਣ ਜੇਤਲੀ ਨੇ ਇਹ ਕਿਹਾ ਕਿ ਵਿਦੇਸ਼ੀ ਧਨ ਜਿਹੜਾ ਕਾਲਾ ਧਨ ਵਿਦੇਸ਼ਾਂ ਦੇ ਵਿੱਚ ਪਿਆ, ਉਹਦੀ ਵਾਪਸੀ ਜਿਹੜੀ ਸੰਭਵ ਬਣਾਉਣ ਦੇ ਵਾਸਤੇ ਸਰਕਾਰ ਜਿਹੜੀ ਆ ਉਹ ਮਨੀ ਲਾਂਡਰਿੰਗ ਐਕਟ ਤੇ ਆਮਦਨ ਕਰ ਕਾਨੂੰਨ ਜਿਹੜੇ ਉਹਦੇ ਵਿੱਚ ਸੋਧ ਜਿਹੜੇ ਆ ਉਹ ਕਰ ਸਕਦੀ ਆ। ਉਹਨੇ ਕਿਹਾ ਕਿ ਟੈਕਸ ਚੋਰਾਂ ਦੇ ਮਨਾਂ ਦੇ ਵਿੱਚ ਕਾਨੂੰਨ ਦਾ ਡਰ ਜਿਹੜਾ ਪੈਦਾ ਕੀਤੇ ਜਾਣ ਦੀ ਸਖਤ ਜ਼ਰੂਰਤ ਹੈ ਜੀ। ਉਹਨੇ ਇਹ ਵੀ ਕਿਹਾ ਕਿ ਟੈਕਸ ਚੋਰਾਂ ਤੇ ਜਿੱਥੇ ਫੌਜਦਾਰੀ ਮੁਕੱਦਮੇ ਚਲਾਏ ਜਾਣੇ ਚਾਹੀਦੇ ਨੇ, ਉੱਥੇ ਭਾਰਤ ਵਿਚਲੇ ਜਿਹੜੇ ਉਹਨਾਂ ਦੀ ਇੱਥੇ ਪ੍ਰਾਪਰਟੀ ਵਗੈਰਾ ਉਹਦੀ ਜ਼ਬਤ ਹੋਣ ਦੇ ਵਿਵਸਥਾ ਜਿਹੜੀ ਆ ਜੀ ਉਹ ਹੋਣੀ ਚਾਹੀਦੀ ਆ। ਐਕਚੁਅਲੀ
ਇਹ ਗੱਲ ਆਪਾਂ ਵੀ ਪਹਿਲਾਂ ਕਈ ਵਾਰੀ ਕੀਤੀ ਹੈ ਕਿ ਜਿਹੜੇ ਗੰਗਾ ਗਈਆਂ ਹੱਡੀਆਂ ਕਦੀ ਵਾਪਸ ਨਹੀਂ ਆਉਂਦੀਆਂ, ਕਾਲਾ ਧਨ ਜਿਹੜਾ ਉਹ ਵਾਪਸ ਨਹੀਂ ਆਉਣਾ। ਹਾਂ, ਇੰਨਾ ਜ਼ਰੂਰ ਹੈ ਕਿ ਜੇ ਅੱਗੋਂ ਕਿਸੇ ਤਰੀਕੇ ਦੇ ਨਾਲ ਇਹਦੇ ਉੱਤੇ ਰੋਕ ਲੱਗ ਜੇ, ਅੱਗੋਂ ਪੈਸਾ ਜਿਹੜਾ ਜੀ ਉਹ ਜਾ ਸਕਦਾ। ਕਿੰਨਾ ਕੁ ਤੁਸੀਂ ਕਾਲਾ ਧਨ ਲਿਆਓਗੇ? ਕੈਨੇਡਾ ਅਮਰੀਕਾ ਦੇ ਵਿੱਚ ਕਿੰਨੇ ਵੱਡੇ ਵੱਡੇ ਫਾਰਮ ਹਾਊਸ ਨੇ ਜਿਹੜੇ ਇੱਥੋਂ ਦੇ ਪੁਲਿਸ ਵਾਲੇ ਜਿਹੜੇ ਨੇ ਉਹਨਾਂ ਨੇ ਲੁੱਟ ਦਾ ਪੈਸਾ ਜਿਹੜਾ ਆਮ ਲੋਕਾਂ ਤੋਂ, ਗਰੀਬਾਂ ਤੋਂ ਲੁੱਟਿਆ ਹੋਇਆ ਲਿਜਾ ਕੇ ਉੱਥੇ ਉਹਨਾਂ ਨੇ ਪ੍ਰਾਪਰਟੀਜ਼ ਆਪਣੀਆਂ ਮੋਟੀਆਂ ਖਰੀਦੀਆਂ ਹੋਈਆਂ ਨੇ। ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ, ਇਹ ਵੀ ਤਾਂ ਕਾਲਾ ਧਨ ਹੀ ਹੈ ਜੀ, ਕਿੱਥੋਂ ਵਾਪਸ ਆਊਗਾ ਜੀ? ਇੰਨਾ ਜਿਹੜਾ ਪਿਆ ਜੀ ਕਿੱਥੋਂ ਵਾਪਸ ਆਊਗਾ? ਅੱਗੋਂ ਰੋਕਿਆ ਜਾ ਸਕਦਾ, ਇਹ ਕੁਛ ਨਾ ਕੁਛ ਹੋ ਸਕਦਾ, ਉਹ ਵਾਪਸ ਨਹੀਂ ਆਉਣਾ ਜੀ। ਐਵੇਂ ਸੁਪਨੇ ਲੋਕਾਂ ਨੂੰ ਦਿਖਾਈ ਜਾਂਦੇ ਨੇ। ਇੱਕ ਪੱਖੋਂ ਚੰਗੀ ਗੱਲ ਹੈ ਕਿ ਬੀਜੇਪੀ ਨੇ ਕਹਿੰਦਾ ਅਸੀਂ ਤਾਂ ਕਿਹਾ ਹੀ ਨਹੀਂ ਜੀ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ ਭਾਜਪਾ ਤੇ ਕੈਪਟਨ ਤੇ ਉਹ ਜਿਹੜੇ ਖਾਮੋਸ਼ ਨਜ਼ਰ ਆ ਰਹੇ ਨੇ ਮਜੀਠੀਏ ਵਾਲੇ ਕੇਸ ਨੂੰ ਲੈ ਕੇ। ਜੀ ਇਹ ਐਕਚੁਅਲੀ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਜਿਹੜੀ ਤਾਂ ਨਵਜੋਤ ਕੌਰ ਸਿੱਧੂ ਹੈ ਨਾ ਜੀ, ਉਹ ਤਾਂ ਇਹ ਮਾਮਲਾ ਜ਼ਰੂਰ ਉਠਾ ਰਹੀ ਹੈ, ਪਰ ਜਿਹੜੀ ਬਾਕੀ ਪੰਜਾਬ ਭਾਜਪਾ ਦੀ ਉਹ ਇਸ ਮਾਮਲੇ ਦੇ ਉੱਤੇ ਚੁੱਪ ਹੈ। ਜੀ ਕਮਲ ਸ਼ਰਮਾ ਜਿਹੜੇ ਖਾਸ ਤੌਰ ਦੇ ਉੱਤੇ ਉਹ ਇਹ ਕਹਿੰਦੇ ਆ ਕਿ ਕਿਉਂਕਿ ਇਹ ਤਾਂ ਸਿਰਫ ਮੀਡੀਆ ਦੀਆਂ ਰਿਪੋਰਟਾਂ ਨੇ, ਇਸ ਕਰਕੇ ਅਸੀਂ ਬਿਕਰਮ ਸਿੰਘ ਮਜੀਠੀਆ ਦਾ ਅਸਤੀਫਾ ਜਿਹੜਾ ਜੀ ਉਹ ਨਹੀਂ ਮੰਗਦੇ। ਜਿਹੜਾ ਸਵਾਲ ਇੱਥੇ ਖੜਾ ਹੋ ਰਿਹਾ ਪੰਜਾਬ ਦੇ ਵਿੱਚ ਵੱਡਾ, ਕਿ ਫਿਰ ਸਰਵਣ ਸਿੰਘ ਫਲੋਰ ਦਾ ਅਸਤੀਫਾ ਜਿਹੜਾ ਸੀਗਾ ਉਹ ਭਾਰਤੀ ਜਨਤਾ ਪਾਰਟੀ ਨੇ ਉਦੋਂ ਕਿਉਂ ਮੰਗਿਆ ਤੇ ਕਿਹੜੀ ਵਜ੍ਹਾ ਸੀ? ਜਦੋਂ ਉਹਦੇ ਮੁੰਡੇ ਦਾ ਨਾਮ ਆਇਆ ਉਹਦੇ ਸੰਮਣ ਹੀ ਕੀਤੇ ਸੀਗੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਨੂੰ ਵੀ, ਤੇ ਹੁਣ ਜੇ ਸੰਮਣ ਦੇਣ ਦੀ ਤਿਆਰੀ ਬਿਕਰਮ ਸਿੰਘ ਮਜੀਠੀਆ ਨੂੰ ਹੋ ਰਹੀ ਹੈ ਤੇ ਫਿਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਅਜੇ ਖਾਮੋਸ਼ ਕਿਉਂ ਆ? ਦੂਜੀ ਇੱਕ ਹੋਰ ਧਿਰ ਜਿਹੜੀ ਇਹਦੇ ਵਿੱਚ ਖਾਮੋਸ਼ ਹੈ। ਬੇਸ਼ੱਕ ਪੰਜਾਬ ਜਿਹੜੀ ਕਾਂਗਰਸ ਹੈ ਉਹ ਤਾਂ ਸੁਖਪਾਲ ਸਿੰਘ ਖਹਿਰਾ ਹੋ ਗਏ, ਚਾਹੇ ਪ੍ਰਤਾਪ ਸਿੰਘ ਬਾਜਵਾ ਹੋ ਗਏ, ਇਹ ਤਾਂ ਜਿਹੜੇ ਹੈ ਜੀ ਇਹ ਮੁੱਦੇ ਨੂੰ ਕਾਫੀ ਹਵਾ ਜਿਹੜੀ ਆ ਉਹ ਦੇ ਰਹੇ ਨੇ, ਕਾਫੀ ਚੁੱਕ ਰਹੇ ਨੇ। ਮਾਮਲਾ ਜਿਹੜਾ ਜੀ ਦਬਾਅ ਤਾਂ ਸਰਕਾਰ ਦੇ ਉੱਤੇ ਬਣਾ ਰਹੇ ਨੇ, ਪਰ ਕੈਪਟਨ ਅਮਰਿੰਦਰ ਸਿੰਘ ਹੋਰੀ ਕਿੱਥੇ ਨੇ ਇਹ ਨਹੀਂ ਕਿਸੇ ਨੂੰ ਪਤਾ ਜੀ। ਉਹ ਇਸ ਮਾਮਲੇ ਦੇ ਉੱਤੇ ਆਪਣੇ ਭਤੀਜੇ ਦਾ ਬਚਾਅ ਕਿਉਂ ਕਰ ਰਹੇ ਨੇ? ਕਿਉਂਕਿ ਸ਼ਾਇਦ ਚਾਚੇ ਦੇ ਗੋਡੀ ਹੱਥ ਲਾਇਆ ਸੀਗਾ ਡਿਊਰਿੰਗ ਇਲੈਕਸ਼ਨ ਜਿਹੜੇ ਜੀ ਉਹ ਕਿਤੇ ਨਾ ਕਿਤੇ ਰਿਸ਼ਤੇਦਾਰੀ ਨਿਭਾਉਣ ਵਾਲੀ ਜਿਹੜੀ ਗੱਲ ਆ ਜੀ ਉਹ ਕਰ ਰਹੇ ਨੇ, ਉਹ ਖਾਮੋਸ਼ ਨੇ ਜੀ। ਇਹ ਐਕਚੁਅਲੀ ਸਿਆਸੀ ਜਿਹੜਾ ਨਾਪ ਤੋਲ ਹੈ ਉਹਦੇ ਅਨੁਸਾਰ ਹੀ ਉਹ ਜਿਹੜਾ ਜੀ ਕੰਮ ਕਰਦੇ ਨੇ। ਸ਼ਾਇਦ ਕੈਪਟਨ ਅਮਰਿੰਦਰ ਸਿੰਘ ਵੀ ਸੋਚਦੇ ਨੇ ਕਿ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਮੁੱਦਾ ਕਿਉਂ ਚੁੱਕ ਲਿਆ ਜਾਂ ਸੁਖਪਾਲ ਸਿੰਘ ਖਹਿਰਾ ਨੇ ਕਿਉਂ ਚੁੱਕ ਲਿਆ। ਉਹ ਇਸ ਮਾਮਲੇ ਦੇ ਉੱਤੇ ਬਿਲਕੁਲ ਜਿਹੜੇ ਖਾਮੋਸ਼ ਨੇ, ਜਿਹੜੇ ਕਿ ਸਰਕਾਰ ਨੂੰ ਘੇਰਨ ਦੇ ਹਮੇਸ਼ਾ ਯਤਨਾਂ ਦੇ ਵਿੱਚ ਰਹਿੰਦੇ ਨੇ। ਇਸੇ ਕਰਕੇ ਮੈਂ ਕਹਿੰਦਾ ਜੀ ਕਿ ਜਿਹੜੀ ਵਿਰੋਧੀ ਧਿਰ ਹੈ ਨਾ ਜੀ ਉਹ ਆਊਟ ਹੈ ਅਸਲ ਦੇ ਵਿੱਚ ਇੱਥੇ ਪੰਜਾਬ ਦੀ ਸਿਆਸਤ ਦੇ ਵਿੱਚ। ਉਹ ਵਿਰੋਧੀ ਧਿਰ ਹੈ ਹੀ ਨਹੀਂ। ਜੇ ਕਿਤੇ ਰਲ ਕੇ ਇਕੱਠੇ ਹੋ ਕੇ ਇਸ ਮਾਮਲੇ ਦੇ ਉੱਤੇ ਦਬਾਅ ਪਾਉਂਦੇ ਤਾਂ ਬਿਕਰਮ ਸਿੰਘ ਮਜੀਠੀਆ ਦਾ ਅਸਤੀਫਾ ਜਿਹੜਾ ਹੁਣ ਤੱਕ ਆ ਜਾਣਾ ਚਾਹੀਦਾ ਸੀਗਾ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪਾਕਿਸਤਾਨ ਤੋਂ ਟ੍ਰੇਨ ਦੇ ਰਾਹੀਂ ਜਿਹੜਾ ਬਿਜ਼ਨਸ ਹੁੰਦਾ ਹੈ ਤੇ ਉਹ ਬਿਜ਼ਨਸਮੈਨ ਕਾਫੀ ਚਿੰਤਤ ਨਜ਼ਰ ਆ ਰਹੇ ਆ, ਕਿਉਂਕਿ ਆਏ ਦਿਨ ਜਿਹੜੀਆਂ ਇਹ ਟ੍ਰੇਨਾਂ ਆ ਇਹਨਾਂ ਦੇ ਵਿੱਚ, ਰੇਲ ਗੱਡੀਆਂ ਦੇ ਵਿੱਚ ਹੈਰੋਇਨ ਫੜੀ ਜਾਂਦੀ ਹੈ। ਜੀ ਬਿਲਕੁਲ। ਐਕਚੁਅਲੀ ਜਿਹੜੀ ਮਾਲ ਗੱਡੀ ਹੈ ਜੀ ਤੇ ਜਿਹੜੀ ਪੈਸੇਂਜਰ ਟ੍ਰੇਨ ਹੈ ਇਹਦੇ ਵਿੱਚ ਬਾਰ-ਬਾਰ ਜਿਹੜੀ ਹੈਰੋਇਨ ਦੀ ਤਸਕਰੀ ਜਿਹੜੀ ਹੈ ਜੀ ਉਹਨੂੰ ਲੈ ਕੇ ਜਿਹੜੇ ਭਾਰਤੀ ਵਪਾਰੀ ਨੇ ਉਹ ਫਿਕਰਮੰਦ ਨੇ ਜੀ। ਟ੍ਰੇਨ ਦੇ ਰਾਹੀਂ ਹੈਰੋਇਨ ਦੀ ਜਿਹੜੀ ਤਸਕਰੀ ਹੈ ਜੀ ਪਹਿਲਾਂ ਸੀਮੈਂਟ ਦੇ ਵਪਾਰ ਦੇ ਵਿੱਚ ਹੁੰਦੀ ਸੀ ਜੀ, ਔਰ ਸੀਮੈਂਟ ਦਾ ਵਪਾਰ ਰੇਲ ਰਾਹੀਂ ਬਿਲਕੁਲ ਖਤਮ ਹੋ ਗਿਆ ਜੀ, ਠੱਪ ਹੋ ਗਿਆ ਬਿਲਕੁਲ। ਪਾਕਿਸਤਾਨ ਤੋਂ ਆਈ ਮਾਲ ਗੱਡੀ ਜਿਹੜੀ ਸੀਗੀ ਕੱਲ, ਉਹਦੇ ਥੱਲੇ ਇੱਕ ਪਾਈਪ ਦੇ ਵਿੱਚ 7 ਕਿਲੋ ਹੈਰੋਇਨ ਜਿਹੜੀ ਉਹ ਫੜੀ ਗਈ ਜੀ। ਔਰ ਇਹਦੀ ਜਾਂਚ ਜਿਹੜੀ ਹੈ ਉਹ ਜਾਰੀ ਹੈ। ਕੱਲ ਹੀ ਇਹ ਜਿਹੜੀ ਫੜੀ ਗਈ ਹੈ। ਵਪਾਰੀ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਇਹਦੇ ਨਾਲ ਜਿਹੜਾ ਮਾੜਾ ਮੋਟਾ ਬਿਜ਼ਨਸ ਟ੍ਰੇਨ ਦੇ ਰਾਹੀਂ ਹੁੰਦਾ, ਕਿਉਂਕਿ ਇਹ ਸਸਤਾ ਪੈਂਦਾ ਥੋੜਾ ਜੀ, ਤਾਂ ਉਹ ਖਤਮ ਹੋ ਜਾਊਗਾ ਜੀ ਜਿਹੜਾ ਰਹਿੰਦਾ ਖੁੰਦਾ ਵਪਾਰ ਹੈ ਜੀ। ਇਹ ਤਸਕਰੀ ਦੇ ਕਰਕੇ ਜਿਹੜਾ ਵਪਾਰੀ ਵਰਗ ਜਿਹੜਾ ਜੀ ਉਹ ਫਿਕਰਮੰਦ ਹੈ। ਜਿਹੜੇ ਤਸਕਰ ਨੇ ਜੀ ਉਹ ਕਿਤੇ ਵੀ ਜਿਹੜਾ ਕੋਈ ਖਾਲੀ ਨਹੀਂ ਜਾਣ ਦੇਣਾ ਚਾਹੁੰਦੇ ਕਿ ਜਿਹਦੇ ਰਾਹੀਂ ਉਹ ਇੱਧਰ ਤਸਕਰੀ ਜਿਹੜੀ ਆ ਉਹ ਨਾ ਕਰ ਸਕਣ। ਪਿੱਛੇ ਦੇ ਟ੍ਰੇਨ ਦੇ ਵਿੱਚ ਜਿਹੜਾ ਸੀਗਾ ਜੀ ਸਪੈਸ਼ਲ ਕੁਝ ਥਾਂ ਜਿਹੜੀ ਬਣਾ ਕੇ ਉਹਦੇ ਵਿੱਚ ਰੇਤਾ ਦੇ ਭਰੇ ਪੈਕਟ ਰੱਖ ਦਿੱਤੇ ਗਏ ਖਾਲੀ ਛੋਟੇ। ਉਹ ਟਰਾਈ ਕਰਦੇ ਆ ਉਹਦੇ ਨਾਲ ਵੀ ਜੇ ਇਹ ਲੰਘ ਗਿਆ ਤੇ ਦੂਸਰਾ ਵੀ ਜਿਹੜਾ ਜੀ ਉਹ ਲੰਘ ਸਕਦਾ। ਜੇ ਇਹ ਵਪਾਰੀ ਕਹਿੰਦੇ ਨੇ ਕਿ ਜੇ ਸੀਮੈਂਟ ਵਾਲਾ ਵਪਾਰ ਜਿਹੜਾ ਪਹਿਲਾਂ ਠੱਪ ਹੋ ਗਿਆ, ਹੁਣ ਬਾਕੀ ਜਿਹੜਾ ਵਪਾਰ ਹੈ ਜੀ ਉਹ ਵੀ ਠੱਪ ਹੋ ਸਕਦਾ ਰੇਲ ਦੇ ਰਾਹੀਂ। ਔਰ ਇਹ ਵੀ ਕਿਹਾ ਜਾ ਰਿਹਾ ਕਿ ਸਕੈਨਰ ਜਿਹੜੇ ਆ ਉਹ ਵੱਡੇ ਲਾਉਣ ਦੀ ਜ਼ਰੂਰਤ ਹੈ। ਮਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ
7 ਕਿਲੋ ਹੈਰੋਇਨ ਕੱਲ ਫੜੀ ਹੈ ਜੀ। ਹੁਣ ਇੱਕ ਖਬਰ ਇਹ ਵੀ ਆ ਰਹੀ ਹੈ ਕਿ ਕੁਛ ਜਿਹੜੀ 3 ਕਿਲੋ ਜਿਹੜੀ ਹੈ ਜੀ ਉਹ ਅੱਜ ਹੋਰ ਫੜੀ ਗਈ ਹੈ ਬਾਲਹੱਟੀ ਦੇ ਵਿੱਚੋਂ। ਸੋ ਕੰਟੀਨਿਊਸ ਜਿਹੜੀ ਹੈ ਜੀ ਫੜਨੀ ਇਹ ਜਾਰੀ ਹੈ। ਜਿਹੜੀਆਂ ਪਾਈਪਾਂ ਦੇ ਤਰੀਕੇ ਦੇ ਨਾਲ ਜਿਹੜੇ ਉੱਧਰੋਂ ਭੇਜਦੇ ਨੇ ਬਾਰਡਰ ਦੇ ਰਾਹੀਂ, ਉਹ ਵੀ ਸਭ ਨੂੰ ਪਤਾ ਇੱਕ ਪ੍ਰਚਲਿਤ ਤਰੀਕਾ ਜੀ। ਲੰਮੀ ਪਾਈਪ ਜਿਹੜੀ ਆ ਪਲਾਸਟਿਕ ਦੀ ਲੈ ਕੇ ਇੱਕ ਸਾਈਡ ਤੋਂ ਉਹਦੇ ਤੇ ਪਾ ਦਿੱਤੀ ਜਾਂਦੀ ਜੀ, ਤਾਂ ਪਾਈਪ ਚੁੱਕ ਦਿੰਦੇ ਨੇ, ਉਹ ਇੱਧਰ ਆ ਕੇ ਡਿੱਗ ਪੈਂਦੀ ਹੈ ਜੀ। ਗਾਂਹ ਫਿਰ ਜਿਹੜੇ ਚੁੱਕਣ ਵਾਲੇ ਨੇ ਉਹ ਚੁੱਕ ਕੇ ਲੈ ਜਾਂਦੇ ਨੇ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜਾ ਹਰ ਸਾਲ ਵਿਸ਼ਵ ਕੱਪ ਹੁੰਦਾ ਹੈ ਜੀ ਕਬੱਡੀ ਦਾ, ਤੇ ਉਸ ਦੇ ਵਿੱਚ ਕੈਨੇਡਾ ਦੀ ਟੀਮ ਨੇ ਆਉਣ ਤੋਂ ਇਸ ਲਈ ਮਨਾ ਕਰ ਦਿੱਤਾ ਵੀ ਭਾਈ ਸਾਨੂੰ ਪਹਿਲੋਂ ਕਿਰਾਇਆ ਦਿਓ। ਇਹ ਚੰਗੇ ਰੈਪੂਟੇਸ਼ਨ ਦੀਆਂ ਨਿਸ਼ਾਨੀਆਂ ਨੇ ਜੀ। ਸਿਆਣੇ ਕਹਿੰਦੇ ਆ ਝੋਨੇ ਵਾਲੇ ਪਿੰਡ ਪਰਾਲੀਆਂ ਦਿਸ ਪੈਂਦੇ ਆ ਜੀ। ਸੋ ਇਹ ਦਿਸ ਰਹੇ ਆ ਜੀ ਕਿ ਕਿਹੋ ਜਿਹਾ ਰੈਪੂਟੇਸ਼ਨ ਜਿਹੜਾ ਜੀ ਉਹ ਬਣ ਗਿਆ। ਇਹ 5 ਦਸੰਬਰ ਤੋਂ ਸ਼ੁਰੂ ਹੋਣਾ ਜੀ 15 ਦਸੰਬਰ ਤੱਕ। ਔਰ ਖਬਰਾਂ ਇਹ ਆ ਰਹੀਆਂ ਨੇ ਕਿ ਜਿਹੜੀ ਕੈਨੇਡਾ ਦੀ ਟੀਮ ਹੈ ਜੀ ਮੇਲ, ਉਹ ਇਹਦੇ ਵਿੱਚ ਉਹਨੇ ਨਾਂਹ ਕਰਤੀ ਹੈ ਜੀ ਹਿੱਸਾ ਲੈਣ ਤੋਂ, ਜਿਹਦੇ ਕਰਕੇ 9 ਟੀਮਾਂ ਜਿਹੜੀਆਂ ਨੇ ਉਹਦੇ ਕਬੱਡੀ ਦੇ ਮੁਕਾਬਲੇ ਜਿਹੜੇ ਹੋਣਗੇ। ਕੈਨੇਡਾ ਦੀ ਟੀਮ ਜਿਹੜੀ ਆ ਉਹ ਪੰਜਾਬ ਸਰਕਾਰ ਤੋਂ ਆਉਣ ਜਾਣ ਤੇ ਵੀਜ਼ੇ ਦੇ ਖਰਚੇ ਦੇ 15 ਲੱਖ ਰੁਪਏ ਜਿਹੜੇ ਆ ਜੀ ਉਹ ਪਹਿਲਾਂ ਮੰਗ ਰਹੀ ਆ। ਉਹ ਕਹਿੰਦੀ ਆ ਕਿ ਨਹੀਂ, ਮੁੜ ਕੇ ਤੁਸੀਂ ਮੁੱਕਰ ਜਾਂਦੇ ਹੋ, ਬਾਅਦ ਦੇ ਵਿੱਚ ਦਿੰਦੇ ਨੀਗੇ ਜੀ। ਸੋ ਜਿਹੜੇ ਕਬੱਡੀ ਕੱਪ ਦੇ ਪ੍ਰਬੰਧਕ ਨੇ ਜੀ, ਉਹ ਕਹਿੰਦੇ ਪਹਿਲੇ 3 ਥਾਵਾਂ ਦੇ ਉੱਤੇ ਜਿਹੜੀ ਟੀਮ ਰਹਿੰਦੀ ਹੈ ਜੀ ਉਹਨੂੰ ਆਉਣ ਜਾਣ ਦਾ ਉਹ ਕਿਰਾਇਆ ਨਹੀਂ ਦਿੰਦੇ। ਇਹ ਅਜੀਬ ਗੱਲ ਹੈ ਜੀ। ਜਿਹੜੇ ਪਹਿਲੇ 3 ਨੰਬਰਾਂ ਤੇ ਰਹਿੰਦੇ ਉਹਨੂੰ ਕਿਰਾਇਆ ਨਹੀਂ ਦਿੰਦੇ ਜੀ। ਸ਼ਾਇਦ ਇਸ ਕਰਕੇ ਵੀ ਤੁਸੀਂ ਇਨਾਮ ਤਾਂ ਲੈ ਲਿਆ, ਕਿਰਾਇਆ ਤੁਸੀਂ ਕੀ ਕਰਨਾ। ਜਿਹੜੇ ਖਿਡਾਰੀ ਜਿਹੜੇ ਟੀਮ ਦਾ ਕਿਸੇ ਡੋਪ ਟੈਸਟ ਦੇ ਵਿੱਚ ਆ ਜਾਂਦਾ ਜੀ, ਉਹਨੂੰ ਉਸ ਟੀਮ ਨੂੰ ਕਿਰਾਇਆ ਨਹੀਂ ਦਿੱਤਾ ਜਾਂਦਾ। ਇਹ ਵੀ ਸਕੈਂਡਲ ਪਿੱਛੇ ਦੇ ਵਾਹਵਾ ਮਗਿਆ ਸੀਗਾ ਕਿ ਇਹ ਕੀ ਕਰਦੇ ਨੇ ਜੀ, ਫਿਰ ਪੈਸੇ ਬਚਾਉਣ ਦੀ ਖਾਤਰ ਨਾ ਕਿਸੇ ਇੱਕ ਜਿਹੜਾ ਹੈਗਾ ਖਿਡਾਰੀ ਜੀ ਉਹਨੂੰ ਜਾਣਬੁੱਝ ਕੇ ਡੋਪ ਦੇ ਵਿੱਚ ਪਾ ਦਿੰਦੇ ਨੇ ਤਾਂ ਕਿ ਉਹ ਪੈਸੇ ਜਿਹੜੇ ਨਾ ਦੇਣੇ ਪੈਣ। ਹੋਟਲਾਂ ਦੇ ਜਿਹੜੇ ਕਿਰਾਏ ਨੇ ਉਹ ਅਜੇ ਤੱਕ ਤੁਰੇ ਫਿਰਦੇ ਨੇ, ਉਹ ਇਕੱਠੇ ਹੋ ਕੇ ਕਿੰਨੀ ਵਾਰੀ ਜਿਹੜਾ ਜੀ ਮੰਗ ਚੁੱਕੇ ਨੇ ਕਿ ਸਾਨੂੰ ਪੁਰਾਣੇ ਬਿੱਲ ਤਾਂ ਦੇ ਦਿਓ ਜਿਹੜੇ 3 ਸਾਲ ਪਹਿਲਾਂ ਆਏ ਸੀਗੇ। ਪਰ ਜਿਹੜੇ ਧਮਕੀਆਂ ਦੇ ਪੈਸੇ ਨੇ ਉਹ ਤਾਂ ਕਰੋੜਾਂ ਰੁਪਈਏ ਲੁਟਾ ਦਿੱਤੇ ਜਾਂਦੇ ਨੇ। ਜਿਹੜੇ ਖਿਡਾਰੀ ਨੇ ਉਹ ਵਿਚਾਰੇ ਤੁਰੇ ਫਿਰਦੇ ਨੇ ਮੰਗਦੇ। ਯਾਦ ਹੋਣਾ ਲੜਕੀਆਂ ਦੀ ਟੀਮ ਕਿਸੇ ਨੂੰ ਭੁੱਲੀ ਥੋੜੀ ਆ ਜੀ। ਇੱਕ ਹੱਥ ਦੇ ਵਿੱਚ ਉਹਨਾਂ ਨੇ ਕੱਪ ਚੁੱਕੇ ਹੋਏ ਸੀ ਤੇ ਦੂਜੇ 3 ਵੀਲਰ ਨੂੰ ਹੱਥ ਦੇ ਰਹੀਆਂ ਸੀਗੀਆਂ ਜੀ। ਬਿਲਕੁਲ 3 ਵੀਲਰ ਦੇ ਚੜ੍ਹ ਕੇ ਉਹਨਾਂ ਨੇ ਬੱਸਾਂ ਤੇ ਚੜ੍ਹ ਕੇ ਜਿਹੜਾ ਉਹ ਜਾਣਾ ਸੀਗਾ। ਇਹ ਕਿਹਾ ਜਾ ਰਿਹਾ ਜੀ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਟੀਮ ਜਿਹੜੀ ਹੈ ਕੈਨੇਡਾ ਦੀ ਆ ਜਾਵੇ ਇਸ ਕਬੱਡੀ ਕੱਪ ਦੇ ਵਿੱਚ। ਜੇ ਨਹੀਂ ਆਉਂਦੀ ਤਾਂ ਮੇਰਾ ਖਿਆਲ ਇਦੋਂ ਵੱਡੀ ਹੋਰ ਨਮੋਸ਼ ਵੀ ਨਹੀਂ ਹੋ ਸਕਦੀ ਪੰਜਾਬ ਸਰਕਾਰ ਦੇ ਵਾਸਤੇ, ਜਿਹੜੀ ਬਹੁਤ ਵੱਡੇ ਦਾਅਵੇ ਕਰਦੀ ਹੈ ਕਿ ਇਹ ਵਿਸ਼ਵ ਦੇ ਉੱਤੇ ਅਸੀਂ ਜਿਹੜੀ ਕਬੱਡੀ ਪਹੁੰਚਾਤੀ। ਕਿਉਂਕਿ ਕੈਨੇਡਾ ਅਮਰੀਕਾ ਦੇ ਇੱਕ ਤਾਂ ਹੈ ਨਾ ਜੀ ਕਿ ਕਬੱਡੀ ਨੂੰ ਜਿਉਂਦਿਆਂ ਰੱਖਿਆ ਪਿਛਲੇ ਕਈ ਸਾਲ, ਜਿਹਦੇ ਕਰਕੇ ਹੁਣ ਦੁਬਾਰਾ ਫੇਰ ਇਹਦਾ ਚਰਚਾ ਹੁੰਦਾ। ਜੇ ਉਹ ਉੱਥੋਂ ਦੀ ਟੀਮ ਹੀ ਨਹੀਂ ਖੇਡਦੀ ਤੇ ਫਿਰ ਕਾਹਦਾ ਵਿਸ਼ਵ ਕੱਪ ਹੈ ਜੀ। ਬਿਲਕੁਲ ਜੀ। ਕਹਿੰਦੇ ਆ ਜੀ ਠੰਡ ਤੇ ਸ਼ਰਮ ਮਨਾਉਣਾ ਹੀ ਹੁੰਦੀ ਹੈ ਵੀ ਜਿੰਨੀ ਮਨਾ ਲਓ ਓਨੀ ਹੁੰਦੀ। ਸੋ ਇਹ ਸ਼ਾਇਦ ਇਹਨਾਂ ਨੂੰ ਘੱਟ ਹੀ ਮਨਾਉਂਦੇ ਨੇ। ਤੇ ਅਗਲੀ ਜੇ ਗੱਲ ਕਰੀਏ ਵੀ ਕੇਬਲ ਮਾਫੀਆ ਨੂੰ ਲੈ ਕੇ, ਇਸ ਟਾਈਮ ਕਾਫੀ ਵੱਡਾ ਜਿਹੜਾ ਮਾਮਲਾ ਆ ਪੰਜਾਬ ਦੇ ਵਿੱਚ ਕੇਬਲ ਮਾਫੀਆ ਦਾ ਆ ਉਹ ਚੱਲ ਰਿਹਾ। ਸੋ ਵਿਸਥਾਰ ਦੇ ਵਿੱਚ ਦੱਸੋ ਜੀ ਇਸ ਟਾਈਮ ਕੀ ਜਿਹੜਾ ਇਸ ਚੀਜ਼ ਦੇ ਵਿੱਚ ਚੱਲ ਰਿਹਾ ਆ। ਇੱਕ ਨਵਾਂ ਜਿਹੜਾ ਕੋਈ ਚੈਨਲ ਸੀਗਾ ਪੰਜਾਬੀ ਦਾ ਉਹ ਵੀ ਜਿਹੜੀਆਂ ਬੰਦ ਕਰਾਉਣ ਦੀਆਂ ਖਬਰਾਂ ਆ ਰਹੀਆਂ। ਇਹ ABP ਸਾਂਝਾ ਸੀਗਾ ਜੀ। ਤੁਸੀਂ ਜਿਹੜੀਆਂ ਸੋਸ਼ਲ ਨੈਟਵਰਕ ਸਾਈਟਸ ਨੇ ਉਹਦੇ ਉੱਤੇ ਕੁਝ ਫੁਟੇਜ ਇਹਨਾਂ ਦੀਆਂ ਦੇਖੀਆਂ ਹੋਣੀਆਂ ਨੇ ਪਿਛਲੇ ਦਿਨਾਂ ਦੇ ਦੌਰਾਨ। ਐਕਚੁਅਲੀ ਜਿਹੜਾ ਇਹ ਕੇਬਲ ਮਾਫੀਆ ਨਾ ਜੀ, ਇਹ ਅਸਲ ਇਹਦੀ ਸ਼ੁਰੂਆਤ ਜਿਹੜੀ ਸੀ ਹਰਿਆਣੇ ਤੋਂ ਹੋਈ ਸੀਗੀ ਜੀ। ਹਰਿਆਣੇ ਦੇ ਵਿੱਚ ਚਟਾਲਾ ਪਰਿਵਾਰ ਨੇ ਕੇਬਲ ਦੇ ਉੱਤੇ ਕਬਜ਼ਾ ਕੀਤਾ ਸੀਗਾ ਜੀ। ਸੋ ਸਾਡੇ ਜਿਹੜੇ ਇੱਥੇ ਸੱਤਾਧਾਰੀ ਨੇ ਜੀ, ਉਹਨਾਂ ਦੀ ਟ੍ਰੇਨਿੰਗ ਚਟਾਲਿਆਂ ਤੋਂ ਹੀ ਆ। ਉਹਨਾਂ ਨੇ ਸਾਰੇ ਉਹ ਕੰਮ ਜਿਹੜੇ ਕੀਤੇ ਜੋ ਕੁਝ ਚਟਾਲਿਆਂ ਨੇ ਹਰਿਆਣੇ ਦੇ ਵਿੱਚ ਕੀਤੇ ਸੀਗੇ। ਦੂਜਾ ਇਹਦੀ ਜਿਹੜੀ ਇਹਦੇ ਵਿੱਚ ਕਾਫੀ ਵੱਡਾ ਯੋਗਦਾਨ ਜਿਹੜਾ ਕਪਤਾਨ ਹੋਰਾਂ ਦਾ ਵੀ ਹੈ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ। ਜਦੋਂ ਉਹਨਾਂ ਦੀ ਸਰਕਾਰ ਹੁੰਦੀ ਸੀਗੀ ਤਾਂ ਉਹਨਾਂ ਦੇ ਜਿਹੜੇ ਸਲਾਹਕਾਰ ਸੀਗੇ ਉਹਨਾਂ ਨੇ ਇੱਕ ਚੈਨਲ ਨੂੰ ਬਹੁਤ ਚੁੱਕਿਆ ਜੀ। ਉਹ ਸੀਗਾ ਦੂਜੇ ਕਿਸੇ ਖਬਰੀ ਚੈਨਲ ਨੂੰ ਨਹੀਂ ਸੀ ਚੱਲਣ ਦਿੰਦੇ ਕੇਬਲ ਦੇ ਉੱਤੇ ਜੀ, ਕਿਉਂਕਿ ਉਦੋਂ ਕੇਬਲ ਦੇ ਉੱਤੇ ਤਾਂ ਕਬਜ਼ਾ ਨਹੀਂ ਸੀ ਹੈਗਾ ਕਪਤਾਨ ਦਾ ਜਾਂ ਉਹਨਾਂ ਦੇ ਜਿਹੜੇ ਸਲਾਹਕਾਰਾਂ ਦਾ। ਪਰ ਕਿਉਂਕਿ ਕੇਬਲ ਵਾਲੇ ਜਿਹੜੇ ਸੀਗੇ ਜੀ ਉਹ ਹੈ ਤਾਂ ਸਰਕਾਰ ਦੇ ਡਰਦੇ ਸੀ ਨਾ ਡੰਡੇ ਤੋਂ, ਉਹਨਾਂ ਨੂੰ ਫੋਨ ਕਰਤਾ ਜਾਂਦਾ ਸੀ ਫਲਾਨਾ ਚੈਨਲ ਜਿਹੜਾ ਜੀ ਬੰਦ ਕਰ ਦਿਓ, ਇਹ ਚੱਲਣਾ ਨਹੀਂ ਚਾਹੀਦਾ। ਤਾਂ ਉਹਨਾਂ ਦੇ ਇੱਕ ਇਸ਼ਾਰੇ ਦੇ ਉੱਤੇ ਨਾਲ ਦੀ ਨਾਲ ਘੋੜਾ ਚੁੱਕ ਦਿੱਤਾ ਜਾਂਦਾ ਸੀਗਾ। ਇਹਨਾਂ ਨੇ ਕੀ ਕੀਤਾ ਜੀ, ਸਿਸਟੇਮੈਟਿਕਲੀ ਹੋ ਗਏ। ਜਦੋਂ ਇਹ ਸਰਕਾਰ ਸੱਤਾ ਦੇ ਵਿੱਚ ਆਈ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਕੇਬਲ ਦੇ ਉੱਤੇ ਜਿਹੜੇ ਸੀ ਉਹ ਕਬਜ਼ੇ ਕਰਨੇ ਸ਼ੁਰੂ ਕੀਤੇ। ਜਿਹੜੇ ਕੇਬਲਾਂ ਵਾਲੇ ਸੀਗੇ ਜੀ ਉਹਨਾਂ ਨੇ ਕਿਸੇ ਦੇ ਕੇਸ ਪਵਾ, ਕਿਸੇ ਨੂੰ ਅੰਦਰ ਕਰਾ, ਆਪੋ ਆਪਣੇ ਬੰਦੇ ਜਿਹੜੇ ਸੀ ਬਿਠਾ ਦਿੱਤੇ। ਫਿਰ ਹੌਲੀ ਹੌਲੀ ਇਹਨਾਂ ਨੇ ਕੀ ਕੀਤਾ ਜੀ, ਸਾਰਾ ਨੈਟਵਰਕ ਜਿਹੜਾ ਸੀਗਾ ਉਹ ਜੋੜ ਲਿਆ ਲੁਧਿਆਣੇ ਲਿਆ ਕੇ।
ਜੀ ਜੀ। ਹੁਣ ਜਿਹੜੀ ਕੇਬਲ ਪੰਜਾਬ ਦੇ ਵਿੱਚ ਚੱਲਦੀ ਆ, ਪਹਿਲਾਂ ਛੋਟੇ ਛੋਟੇ ਨੈਟਵਰਕ ਹੁੰਦੇ ਸੀ ਜੀ, ਲੁਧਿਆਣੇ ਦਾ ਨੈਟਵਰਕ ਆ, ਜਲੰਧਰ ਦਾ ਨੈਟਵਰਕ ਆ, ਪਟਿਆਲੇ ਦਾ ਹੈ, ਅੰਮ੍ਰਿਤਸਰ ਦਾ। ਹੁਣ ਏਦਾਂ ਨਹੀਂ ਹੈਗਾ ਜੀ। ਹੁਣ ਜਿਹੜਾ ਸਾਰਾ ਬੇਸ ਹੈ ਉਹ ਲੁਧਿਆਣੇ ਆ, ਔਰ ਇਹਦੇ ਉੱਤੇ ਜਿਹੜਾ ਕਬਜ਼ਾ ਜੀ ਉਹ ਸੱਤਾਧਾਰੀ ਧਿਰ ਦਾ ਹੈ। ਉਹ ਉੱਥੋਂ ਜਿਹੜਾ ਜੀ ਪੈਕੇਜ ਜਿਹੜਾ ਫਿਰ ਉਹ ਬਣਦਾ ਕਿ ਕਿਹੜੇ ਕਿਹੜੇ ਜਿਹੜੇ ਚੈਨਲ ਨੇ ਉਹ ਚੱਲ ਰਹੇ ਨੇ। ਜਿਹੜੇ ਚੈਨਲ ਨੇ ਜੀ ਉਹਨਾਂ ਨੂੰ ਇੱਕ ਕੈਰੇਜ ਫੀ ਦੇ ਨਾਂ ਦੇ ਉੱਤੇ ਜਿਹੜੇ ਉਹਨਾਂ ਤੋਂ ਪੈਸੇ ਲਏ ਜਾਂਦੇ ਨੇ ਜੀ, ਕਿ ਕੈਰੇਜ ਫੀਸ ਜਿਹੜੀ ਆ ਜੀ ਉਹ ਚਾਹੀਦੀ ਹੈ, ਇੰਨੇ ਪੈਸੇ ਜਿਹੜੇ ਨੇ ਉਹ ਦਿਓ। ਕਿਉਂਕਿ ਜਿਹੜੇ TRP ਸਿਟੀ ਨੇ, ਲੁਧਿਆਣਾ ਹੋ ਗਿਆ, ਪਟਿਆਲਾ, ਅੰਮ੍ਰਿਤਸਰ, ਜਲੰਧਰ, ਇਹ ਵੱਡੇ ਸਿਟੀਜ਼ ਨੇ, ਉੱਥੇ ਚਲਾਉਣ ਦੇ ਵੱਖਰੇ ਪੈਸੇ ਨੇ। ਇੱਕ ਜਿਹੜਾ ਇੱਥੋਂ ਚੱਲਣਾ ਜੀ ਉਹਦੇ ਕੈਰੇਜ ਫੀ ਦੇ ਵੱਖਰੇ ਪੈਸੇ ਨੇ। ਕਿੰਨੇ ਕੈਰੇਜ ਫੀ ਹੈ ਜੀ, ਇਹ ਡਿਪੈਂਡ ਕਰਦਾ ਜੀ ਕਿ ਜਿਹੜੀ ਮੱਛੀ ਕਾਬੂ ਆਈ ਆ ਉਹ ਕਿੰਨਾ ਦਿੰਦੀ ਆ ਮਹੀਨੇ ਦਾ। ਮਹੀਨੇ ਦੇ ਲੱਗਦੇ ਨੇ ਜੀ 10 ਲੱਖ ਰੁਪਈਆ ਮਹੀਨੇ ਦਾ, 15 ਲੱਖ ਰੁਪਈਆ ਮਹੀਨੇ ਦਾ, 20 ਲੱਖ ਰੁਪਈਆ ਮਹੀਨੇ ਦਾ। ਇਸ ਤਰੀਕੇ ਦੇ ਨਾਲ ਕੈਰੇਜ ਫੀ ਜਿਹੜੀ ਆ ਜੀ ਉਹ ਦਿੰਦੀ ਆ। ਜਿਹੜੇ ਵੱਡੇ ਚੈਨਲ ਨੇ, ਮੰਨ ਲਓ ਨੈਸ਼ਨਲ ਚੈਨਲ ਜਿਹੜੇ ਨੇ, ਹਿੰਦੀ ਦੇ ਖਬਰੀ ਚੈਨਲ, ਉਹਨਾਂ ਦੀਆਂ ਵੈਨਾਂ ਚੱਲਦੀਆਂ ਨੇ ਜੀ ਮੇਨ ਤੋਂ। ਔਰ ਉਹ ਫਿਰ ਜਿਹੜੇ ਸੂਬਿਆਂ ਦੇ ਵਿੱਚ ਏਦਾਂ ਬੜੇ ਹੋਏ ਨੇ ਮਾਫੀਆ, ਜਿਹੜਾ ਕੇਬਲ ਮਾਫੀਆ, ਉਹਨਾਂ ਨੂੰ ਪੈਸੇ ਜਿਹੜੇ ਆ ਜੀ ਉਹ ਮਹੀਨੇ ਦੇ ਮੰਥਲੀ ਜਿਹੜੇ ਉਹ ਦਿੰਦੀਆਂ ਅੱਗੇ ਜਿਹੜੀਆਂ ਉਹ ਤੁਰੀਆਂ ਜਾਂਦੀਆਂ ਨੇ। ਜਿਹੜੇ ਰੀਜਨਲ ਚੈਨਲ ਨੇ ਜੀ ਉਹ ਮਰ ਰਹੇ ਨੇ ਇਹਦੇ ਵਿੱਚ। ਜਿਹੜੇ ਤੁਸੀਂ ਦੂਜੇ ਸੂਬਿਆਂ ਦੇ ਵਿੱਚ ਜਾਓਗੇ, ਜੇ ਕਰਨਾਟਕ ਦੀ ਗੱਲ ਕਰ ਲਓ ਜਾਂ ਤੁਸੀਂ ਉੱਤਰ ਪ੍ਰਦੇਸ਼ ਦੀ ਗੱਲ ਕਰ ਲਓ, ਬਿਹਾਰ ਦੀ ਗੱਲ ਕਰ ਲਓ, ਉੱਥੋਂ ਦੇ ਜਿਹੜੇ ਕੇਬਲ ਵਾਲੇ ਨੇ ਉਹ ਇੱਕ ਚੀਜ਼ ਉਹਨਾਂ ਦੀ ਬਿਊਟੀ ਹੈ ਕਿ ਜਿਹੜੇ ਉਹਨਾਂ ਦੇ ਰੀਜਨਲ ਚੈਨਲ ਨੇ ਉਹ ਉਹਨਾਂ ਨੂੰ ਪ੍ਰਮੋਟ ਕਰਦੇ ਨੇ ਮੂਹਰੇ ਲਾ ਕੇ, ਕਿ ਸਾਡੇ ਜਿਹੜੇ ਇੱਥੋਂ ਦੀ ਲੈਂਗੁਏਜ ਵਾਲੇ ਨੇ ਨਾ ਜੀ ਉਹ ਚੱਲਦੇ ਰਹਿਣ। ਸਾਡੇ ਪੰਜਾਬ ਦੇ ਵਿੱਚ ਬਿਲਕੁਲ ਉਲਟ ਹੋ ਰਿਹਾ। ਇਹ ਕਹਿੰਦੇ ਪੰਜਾਬੀ ਚੈਨਲ ਨਹੀਂ ਕੋਈ ਚੱਲਣ ਦੇਣਾ ਅਸੀਂ ਜੀ। ਔਰ ਖਬਰੀ ਚੈਨਲ ਖਾਸ ਤੌਰ ਦੇ ਉੱਤੇ ਜੇ ਕਿਤੇ ਕੋਈ ਜਿਹੜਾ ਚੈਨਲ ਕੈਰੇਜ ਫੀ ਅਫੋਰਡ ਕਰਕੇ ਚੱਲ ਰਿਹਾ ਤਾਂ ਉਹ ਪਤਾ ਨਹੀਂ ਕਿਵੇਂ ਚੱਲ ਰਿਹਾ, ਜਾਂ ਉਹਨੂੰ ਐਡ ਵਗੈਰਾ ਜਿਹੜੀ ਉਹ ਕਿੰਨੀ ਕੁ ਆਉਂਦੀ ਆ, ਜਿੰਨੀ ਕੁ ਐਡ ਆਉਂਦੀ ਆ ਉਹਨਾਂ ਦੀ ਕੈਰੇਜ ਫੀ ਨਿਕਲੀ ਜਾਂਦੀ ਆ। ਇਹਦੇ ਵਿੱਚ ਹੀ ਹੁਣ ਜਿਹੜਾ ਇਹ ABP ਸਾਂਝਾ ਜਿਹੜਾ ਸੀਗਾ ਉਹਨੇ ਕਿਹਾ ਕਿ ਸਾਡੇ ਕੋਲੋਂ ਹੁਣ ਕੈਰੇਜ ਫੀ ਨਹੀਂ ਦਿੱਤੀ ਜਾ ਰਹੀ। ਉਹਨਾਂ ਨੇ ਚੈਨਲ ਜਿਹੜਾ ਜੀ ਬੰਦ ਕਰ ਦਿੱਤਾ। ਇੱਕ ਹੋਰ ਚੈਨਲ ਦੀ ਭਰੂਣ ਹੱਤਿਆ ਜਿਹੜੀ ਇਹਨਾਂ ਦੀ ਉਹ ਹੋ ਗਈ ਆ ਪੰਜਾਬ ਦੇ ਵਿੱਚ। ਤਕਰੀਬਨ ਮੇਰੀ ਜਾਣਕਾਰੀ ਦੇ ਮੁਤਾਬਕ ਇਹ ਕੋਈ 32ਵਾਂ ਜਾਂ 33ਵਾਂ ਚੈਨਲ ਹੋਊਗਾ ਜੀ ਜਿਹੜਾ ਖਤਮ ਕਰ ਦਿੱਤਾ ਗਿਆ। ਔਰ ਕਿਉਂਕਿ PTC ਦਾ ਰਾਜ ਆ ਜੀ, PTC ਹੀ ਚੱਲਦਾ, ਇੱਕੋ ਇੱਕ ਜਿਹੜਾ ਚੈਨਲ। ਔਰ ਤੁਹਾਨੂੰ ਪਤਾ ਹੀ ਹੈ ਜੀ, ਇੱਕ ਜਿਹੜਾ ਚੈਨਲ Z ਵਾਲਿਆਂ ਦਾ ਪੰਜਾਬੀ ਦਾ ਸੀਗਾ ਜੀ, ਉਹ ਖਬਰ ਲਾ ਬੈਠਾ ਸੀਗਾ ਸਰਕਾਰ ਦੇ ਅਗੇਂਸਟ, ਉਹ ਚੱਕਤਾ। 2.5 ਸਾਲ ਉਹਨੂੰ ਚੈਨਲ ਨੂੰ ਜਿਹੜਾ ਉਹ ਚੱਲਣ ਨਹੀਂ ਦਿੱਤਾ। ਕੰਟਰੋਲ ਜਦੋਂ ਲੁਧਿਆਣੇ ਦੇ ਵਿੱਚ ਆ, ਜਦੋਂ ਇਹਨਾਂ ਨੂੰ ਲੱਗਦਾ ਅੱਜ ਦੇਖੋ ਡਰੱਗ ਦਾ ਕਿੱਡਾ ਵੱਡਾ ਬੋਲਬਾਲਾ ਇੱਥੇ ਪੰਜਾਬ ਦੇ ਵਿੱਚ ਚੱਲ ਰਿਹਾ। ਬਿਕਰਮ ਸਿੰਘ ਮਜੀਠੀਆ ਵਾਲਾ ਕੇਸ ਕੋਈ ਛੋਟਾ ਤਾਂ ਨਹੀਂ ਹੈ ਜੀ। ਕਿਸੇ ਨੈਸ਼ਨਲ ਚੈਨਲ ਦੇ ਉੱਤੇ ਖਬਰ ਨਹੀਂ ਆ ਰਹੀ ਜੀ। ਇਹਦੀ ਖਬਰ ਇਸ ਕਰਕੇ ਨਹੀਂ ਆ ਰਹੀ ਕਿ ਕਿਹੜਾ ਜਿਹੜਾ ਜੀ ਪੰਗਾ ਲਵੇ, ਔਰ ਜਿਹੜਾ ਪੰਗਾ ਲਊਗਾ, ਮੰਨ ਲਓ ਜੇ ਕਿਤੇ ਆ ਗਿਆ ਕਿ ਇੱਥੇ ਆਉਣੀ ਹੈ ਜੀ, ਉਹ ਚੈਨਲ ਬੰਦ ਕਰ ਦਿੱਤਾ ਜਾਂਦਾ ਉੱਥੋਂ ਜੀ। ਉਹ ਫਿਰ ਚੱਲਦਾ ਨਹੀਂ ਜਿੰਨੀ ਦੇਰ ਤੱਕ ਉਹ ਖਬਰ ਚੱਲਦੀ ਹੈ ਜੀ। ਔਰ ਬਾਅਦ ਦੇ ਵਿੱਚ ਉਹਨੂੰ ਜਿਹੜੇ ਤਰਲੇ ਮਿੰਨਤਾਂ ਨੇ ਉਹ ਵੱਖਰੇ ਕਰਨੇ ਪੈਂਦੇ ਨੇ। ਤਕਰੀਬਨ 10-15 ਦਿਨ ਪਹਿਲਾਂ ਜੀ ਮੈਂ ਮੋਗੇ ਗਿਆ ਤਾਂ ਉੱਥੇ ਇੱਕ ਮੈਂ ਅਦਾਲਤ ਦੇ ਵਿੱਚ ਥੋੜਾ ਜਿਹਾ ਕੰਮ ਸੀਗਾ ਜੀ, ਕਿਸੇ ਮੇਰੇ ਨਾਲ ਸਨ ਮੇਰੇ ਦੋਸਤ, ਉਹਨਾਂ ਨੂੰ ਅਸੀਂ ਗੱਡੀ ਬਾਹਰ ਪਾਰਕ ਕਰਕੇ ਜੀ ਅੰਦਰ ਗਏ ਤਾਂ ਅੱਧੇ ਘੰਟੇ ਤਕਰੀਬਨ ਲੱਗ ਗਿਆ ਜੀ। ਬਾਹਰ ਆਏ ਤੇ ਇੱਕ ਸੱਜਣ ਸਕੂਟਰ ਦੇ ਉੱਤੇ ਖੜੇ ਸਨ ਜੀ। ਉਹ ਕਹਿੰਦੇ ਮੈਂ ਤੁਹਾਨੂੰ ਜਾਂਦਿਆਂ ਨੂੰ ਦੇਖ ਲਿਆ ਸੀਗਾ। ਮੈਂ ਕਿਹਾ ਜੀ ਮਿਲ ਕੇ ਜਾਣਾ, ਤੇ ਮੈਂ ਕਿਹਾ ਜੀ ਤੁਸੀਂ ਕਿਵੇਂ ਜਾਣਦੇ ਹੋ? ਕਹਿੰਦੇ ਜੀ ਮੈਂ ਪੰਜਾਬੀ ਰੇਡੀਓ USA ਰੋਜ਼ ਜਿਹੜਾ ਜੀ ਸਵੇਰੇ ਸੁਣ ਕੇ ਆਪਣੇ ਮੁੜ ਕੇ ਕੰਮਾਂ ਕਾਰਾਂ ਦੇ ਉੱਤੇ ਜਾਣਾ। ਕਹਿੰਦੇ ਸਾਨੂੰ ਪੰਜਾਬ 'ਚ ਰਹਿੰਦੇ ਤਾਂ ਪਤਾ ਹੀ ਨਹੀਂ ਲੱਗਦਾ ਕਿ ਖਬਰਾਂ ਕੀ ਨੇ। ਸੋ ਇਹ ਵਿਦੇਸ਼ੀ ਚੈਨਲ ਨੇ ਜੀ, ਜਿਹਦੇ ਜਦੋਂ ਕਿਤੇ ਇੱਥੇ ਕੋਈ ਪੰਜਾਬ ਦੇ ਵਿੱਚ ਰਹਿੰਦਾ ਬੰਦਾ ਸੁਣਦਾ, ਉਹ ਕਹਿੰਦੇ ਸਾਨੂੰ ਨਹੀਂ ਇਹ ਪਤਾ ਲੱਗਦਾ। ਆਹ ਰੀਜ਼ਨ ਆ ਜੀ ਜਿਹੜਾ ਚੱਲ ਰਿਹਾ ਕਿ ਇੱਥੇ ਮਾਫੀਆ ਜਿਹੜਾ ਹੋ ਗਿਆ ਜੀ, ਉਹ ਖਬਰ ਬਾਹਰ ਨਿਕਲਣੀ ਨਹੀਂ ਦਿੰਦਾ ਜੀ ਕਿ ਰਿਐਲਿਟੀ ਜਿਹੜੀ ਆ ਉਹ ਪੰਜਾਬ ਦੀ ਕੀ ਹੈ। ਜੀ ਬਿਲਕੁਲ ਜੀ, ਇਹ ਬਹੁਤ ਵੱਡੀ ਇਸ ਟਾਈਮ ਜਿਹੜੀ ਸਮੱਸਿਆ ਆ ਉਹ ਹੈਗੀ ਆ, ਕਿਉਂਕਿ ਤੀਜਾ ਥੰਮ ਕਹਿੰਦੇ ਆ ਜੀ ਇਹਨੂੰ ਲੋਕਤੰਤਰ ਦਾ, ਮੀਡੀਆ ਨੂੰ। ਪਰ ਜੇ ਮੀਡੀਆ ਦੇ ਉੱਤੇ ਇਸ ਤਰੀਕੇ ਦੇ ਨਾਲ ਕਾਬਜ਼ ਹੋਵੇ ਸਰਕਾਰ, ਤਾਂ ਫਿਰ ਇਹ ਤੀਜੇ ਥੰਮ ਦਾ ਕੋਈ ਮਤਲਬ ਜਿਹੜਾ ਨਹੀਂ ਰਹਿ ਜਾਂਦਾ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਰਵੀ ਸਿੱਧੂ ਨੂੰ ਜ਼ਮਾਨਤ ਮਿਲਣ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਜੀ, ਉਹਨੂੰ ਜ਼ਮਾਨਤ ਪੱਕੀ ਮਿਲੀ ਹੈ ਜੀ। ਇਹ ਪਹਿਲਾਂ ਕਿਉਂਕਿ ਕੱਚੀ ਜ਼ਮਾਨਤ ਦੇ ਉੱਤੇ ਸੀਗਾ ਜੀ, ਉਹਦੀ ਜਿੰਨੀ ਕੋਈ ਖੱਜਲ ਖੁਆਰੀ ਹੋਣੀ ਸੀ ਉਹ ਹੋ ਚੁੱਕੀ ਹੋਈ ਹੈ ਜੀ। ਉਹਨੂੰ 6 ਸਾਲ ਦੀ ਕੈਦ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਸੀਗੀ ਜੀ। ਉਹ ਇਸ ਵੇਲੇ ਜਿਹੜਾ ਰੋਪੜ ਦੀ ਜੇਲ੍ਹ ਦੇ ਵਿੱਚ ਸਜ਼ਾ ਜਿਹੜੀ ਆ ਉਹ ਭੁਗਤ ਰਿਹਾ। ਔਰ ਜਿਹੜਾ ਉਹਦੀ ਸਜ਼ਾ ਦੇ ਫੈਸਲੇ ਦੇ ਖਿਲਾਫ ਅਪੀਲ ਦਾ ਨਿਬੇੜਾ ਹੋਣ ਤੱਕ ਉਹਨੇ ਸਜ਼ਾ ਮੁਲਤਵੀ ਕਰਨ ਦੀ ਜਿਹੜੀ ਆ ਉਹ ਮੰਗ ਕੀਤੀ ਸੀਗੀ। ਹੁਣ ਹਾਈ ਕੋਰਟ ਤੋਂ ਉਹਨੂੰ ਜਿਹੜੀ ਇਹਦੀ ਜ਼ਮਾਨਤ ਮਿਲ ਗਈ ਆ। ਇੰਨਾ ਕੀ ਹੋਣਾ ਸੀ, ਸੋ ਰਵੀ ਸਿੱਧੂ ਕਿਤੇ ਭੁੱਲ ਨਾ ਗਿਆ ਹੋਵੇ ਲੋਕਾਂ ਨੂੰ
ਜਦੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਆਈ ਸੀ ਤਾਂ ਜਿਹੜਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਉਹ ਹੁੰਦਾ ਸੀਗਾ ਜੀ ਚੇਅਰਮੈਨ, ਔਰ ਉਹਨੇ ਉਹ ਕੰਮ ਜਿਹੜੇ ਜੀ ਉਹ ਮਾਰੇ ਹੋਏ ਨੇ ਕਿ ਬਿਨਾਂ ਪੈਸੇ ਤੋਂ ਉਹ ਕੰਮ ਨਹੀਂ ਸੀ ਕਰਦਾ ਕੋਈ ਵੀ, ਨਾ ਕਿਸੇ ਤਰੱਕੀ ਵਾਲਾ ਨਾ ਕਿਸੇ ਨੂੰ ਜਿਹੜਾ ਰੱਖਣ ਵਾਲਾ। ਇਹਦੇ 'ਚ ਬੜੀਆਂ ਰੌਚਕ ਗੱਲਾਂ ਵੀ ਸਾਹਮਣੇ ਆਈਆਂ ਸਨ ਕਿ ਇੱਕ ਪੁਲਿਸ ਦਾ ਸੀਨੀਅਰ ਆਫਿਸਰ ਜਿਹੜਾ ਸੀਗਾ ਜੀ ਉਹ ਆਪਣੇ ਮੁੰਡੇ ਦੀ ਭਰਤੀ ਦੇ ਵਾਸਤੇ 5 ਲੱਖ ਦੇ ਗਿਆ ਨਕਲੀ ਨੋਟ। ਰਵੀ ਸਿੱਧੂ ਉਦੋਂ ਸ਼ੈਤਾਨ ਸੀਗਾ ਜੀ, ਉਹਨੇ ਸਾਂਭ ਕੇ ਰੱਖ ਛੱਡੇ ਉਹ ਨੋਟ ਜਿਹੜੇ ਸੀਗੇ, ਤੇ ਉਹਨੇ ਦੁਬਾਰਾ ਆਪਣੀ ਲੜਕੀ ਨੂੰ ਕਰਾਉਣਾ ਸੀ, ਉਹਨੇ ਕਿਹਾ 5 ਲੱਖ ਲੱਗੂ, ਉਹ ਲੈ ਆਇਆ, ਕਹਿੰਦਾ ਇਹ ਤਾਂ ਆ ਗਏ ਪਹਿਲੇ ਜਿਹੜੇ ਨਕਲੀ ਦੇ ਗਿਆ ਸੀ, ਇਹਦੇ ਵਾਸਤੇ ਲਿਆ। ਜੀ ਹਾਂ ਬਿਲਕੁਲ। ਤਾਂ ਸਰੋਤੇ ਇਹ ਸੀਗੀਆਂ ਜਿਹੜੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਉੱਤੇ ਜਿਹੜੀ ਆਪਾਂ ਅੱਜ ਗੱਲਬਾਤ ਕੀਤੀ ਆ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਦੋਵਾਂ ਨਹੀਂ ਮਿਲਾਈ ਸੀ ਅੱਖ ਪਹਿਲਾਂ, ਦੋਵਾਂ ਹੱਥ ਵੀ ਆਖਰ ਮਿਲਾਏ ਮੀਆਂ। ਜੀ ਦੋਵਾਂ ਨਹੀਂ ਮਿਲਾਈ ਸੀ ਅੱਖ ਪਹਿਲਾਂ, ਦੋਵਾਂ ਹੱਥ ਵੀ ਆਖਰ ਮਿਲਾਏ ਮੀਆਂ। ਨਾ ਸੀ ਵਧਿਆ ਨਵਾਜ਼ ਤੇ ਨਹੀਂ ਮੋਦੀ, ਪਾਸਾ ਮੋੜ ਸਨ ਮੰਚ ਨੂੰ ਆਏ ਮੀਆਂ। ਜੀ ਤੀਜੀ ਧਿਰ ਨੂੰ ਕਿਸੇ ਨੇ ਆਖਿਆ ਤਾਂ ਖਾਣਾ ਖਾਣ ਨੂੰ ਉਸ ਬੁਲਵਾਏ ਮੀਆਂ। ਆਮੋ ਸਾਹਮਣੇ ਜਦੋਂ ਅਸੀਂ ਹੋਏ ਉੱਥੇ ਸੋਚਣ ਬਿਨਾਂ ਗਏ ਹੱਥ ਉਠਾਏ ਮੀਆਂ। ਜੀ ਤੀਜੀ ਧਿਰ ਉਹ ਧਰਤ ਦੇ ਸਿਰੇ ਦੂਜੇ ਜਿਹੜੀ ਕੋਈ ਵੀ ਵਿਧ ਬਣਾ ਸਕਦੀ। ਤੀਜੀ ਧਿਰ ਉਹ ਧਰਤ ਦੇ ਸਿਰੇ ਦੂਜੇ ਜਿਹੜੇ ਕੋਈ ਵੀ ਵਿਧ ਬਣਾ ਸਕਦੀ। ਰੁੱਸੇ ਹੋਇਆਂ ਦਾ ਹੱਥ ਮਿਲਾ ਸਕਦੀ, ਮਿਲੇ ਹੋਏ ਫਿਰ ਹੱਥ ਛੁਡਵਾ ਸਕਦੀ। ਜੀ ਤੇ ਬਹੁਤ ਬਹੁਤ ਜਿਹੜਾ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਅੱਜ ਦੇ ਦਿਨ ਤੇ ਤੁਸੀਂ ਜਿਹੜੀਆਂ ਇਹ ਖਬਰਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ। ਤੇ ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਬਹੁਤ ਮਿਹਰਬਾਨੀ, ਥੈਂਕ ਯੂ। ਤੁਸੀਂ ਸੁਣ ਰਹੇ ਸੀ ਜੀ ਆਪਣਾ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਅਗਲੇ ਪ੍ਰੋਗਰਾਮ ਤੱਕ ਲਈ ਮੈਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਚੌਵੀ ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ? ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ, ਕੀ ਕਰ ਰਹੀ ਹੈ ਸਰਕਾਰ, ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ। ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਟੈਲੀਸੋਟੋ ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ਿਵਪੁਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜੀ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਰਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200 408 272 5200 ਜਾਂ 408 722 7698 408 722 7698।